ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਦੇ ਤੋਂ 4082722500 ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਬਲਟ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ ਤੋਂ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਹੈ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਕੁਝ ਕੁ ਨਵੇਂ ਟੈਕਸ ਲਾਏ। ਬਿਲਕੁਲ ਜੀ, ਜਿਹੜੀ ਚੋਣ ਓਵਰ ਹੋ ਗਈ ਹੈ ਜੀ, ਸੋ ਇਸ ਤੋਂ ਬਾਅਦ ਉਮੀਦ ਸੀਗੀ ਜਿਵੇਂ ਟੈਕਸ ਜਿਹੜੇ ਨੇ ਉਹ ਕੁਛ ਨਵੇਂ ਇੰਟਰੋਡਿਊਸ ਕੀਤੇ ਗਏ ਆ। ਔਰ ਇੱਕ ਤਾਂ ਜੀ ਜਿਹੜੀ ਬਿਜਲੀ ਆ ਉਹ ਮਹਿੰਗੀ ਹੋ ਜੂਗੀ ਆਮ ਜਿਹੜੇ ਨੇ ਉਹ ਲੋਕਾਂ ਦੇ ਵਾਸਤੇ 1 ਨਵੰਬਰ ਤੋਂ। 2% ਜਿਹੜਾ ਜੀ ਉਹ ਟੈਕਸ ਇਹਦੇ ਉੱਤੇ ਲੱਗੂਗਾ। ਇਹਦੇ ਨਾਲ ਜਿਹੜੇ ਵਰਤਣ ਵਾਲੇ ਨੇ ਬਿਜਲੀ 400 ਕਰੋੜ ਰੁਪਈਏ ਦਾ ਬੋਝ ਉਹਨਾਂ ਦੇ ਉੱਤੇ ਜਿਹੜਾ ਉਹ ਪਊਗਾ। ਔਰ ਇਹ ਟੈਕਸ ਪੰਜਾਬ ਦੇ ਨਗਰ ਪੰਚਾਇਤਾਂ ਤੇ ਮਿਊਨਿਸਪਲ ਖੇਤਰਾਂ ਦੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਨਗਰ ਨਿਗਮਾਂ ਦੇ ਉੱਤੇ ਜਿਹੜਾ ਜੀ ਉਹ ਲਾਗੂ ਹੋਊਗਾ। ਇਹਦੇ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਹੋ ਗਿਆ। ਸਰਕਾਰ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਸੀਗੀ ਉਹਦੇ ਵਿੱਚ ਵੀ ਕੁਝ ਜਿਹੜੇ ਆ ਜੀ ਅਹਿਮ ਫੈਸਲੇ ਲਏ ਗਏ ਆ। ਇੱਕ ਤਾਂ ਜਿਹੜਾ ਜੀ ਜਿਹੜੀ ਉਦਯੋਗਿਕ ਬਿਜਲੀ ਆ ਇਹਨੂੰ 5 ਰੁਪਈਏ ਪਰ ਯੂਨਿਟ ਜਿਹੜਾ ਜੀ ਉਹ ਦਿੱਤੀ ਜਾਊਗੀ ਬਿਜਲੀ। ਔਰ ਇਹਦੇ ਨਾਲ ਨਾਲ ਜਿਹੜੇ ਬਿਜ਼ਨਸ ਨੇ ਜੀ ਉਹਨਾਂ ਦੇ ਜਿਹੜੇ ਕਾਰਪੋਰੇਸ਼ਨ ਦੇ ਕਰਜ਼ੇ ਨੇ ਉਹਨਾਂ ਨੂੰ ਵਨ ਟਾਈਮ ਸੈਟਲਮੈਂਟ ਦੇ ਤੌਰ ਦੇ ਉੱਤੇ ਨਿਬੇੜਨ ਦੇ ਲਈ ਜਿਹੜਾ ਜੀ ਉਹ ਰਾਹ ਪੱਧਰਾ ਹੋ ਗਿਆ। ਸਰਕਾਰ ਨੂੰ ਲੱਗਦਾ ਕਿ ਇਹਦੇ ਤੋਂ 4 ਛਿੱਲੜ ਜਿਹੜੇ ਆ ਜੀ ਉਹਦੇ ਇੱਥੇ ਖਜ਼ਾਨੇ ਦੇ ਵਿੱਚ ਆ ਸਕਦੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪ੍ਰਧਾਨਗੀ ਦੇ ਹੇਠ ਜਿਹੜੀ ਹੈ ਜੀ ਇਹ ਮੀਟਿੰਗ ਹੋਈ। ਔਰ ਇਹਦੇ ਵਿੱਚ ਜਿਹੜੀ ਉਡੀਕੀ ਜਾ ਰਹੀ ਸੀਗੀ ਜਿਹੜੀ ਕੇਬਲ ਦੇ ਉੱਤੇ ਜਿਹੜਾ ਜੀ ਟੈਕਸ ਉਹ ਲਾ ਦਿੱਤਾ ਗਿਆ। ਔਰ ਕੇਬਲ ਜਿਹੜੀ ਹੈ ਜੀ ਉਹਦੇ ਤੇ ਇਹਦੀ ਨਾਲ ਜਿਹੜੇ ਡਿਸ਼ ਨੇ ਜੀ ਜਿਹੜੇ ਉਹਨਾਂ ਦੇ ਉੱਤੇ ਵੀ ਜਿਹੜਾ ਜੀ ਉਹ ਟੈਕਸ ਲੱਗੂਗਾ। 10 ਰੁਪਈਏ ਜਿਹੜਾ ਜੀ ਇਹਦੇ ਉੱਤੇ ਟੈਕਸ ਲੱਗ ਗਿਆ। DTH ਤੋਂ ਕੋਈ 9 ਕਰੋੜ 60 ਲੱਖ ਰੁਪਈਏ ਤੇ ਕੇਬਲ ਕਨੈਕਸ਼ਨਾਂ ਤੋਂ ਕਰੀਬ 37 ਕਰੋੜ ਰੁਪਈਏ ਦੀ ਆਮਦਨ ਜਿਹੜੀ ਹੈ ਜੀ ਉਹ ਹੋਣ ਦੀ ਉਮੀਦ ਹੈ। ਸਰਕਾਰ ਨੇ ਤਾਂ ਜਿਹੜਾ ਜੀ ਇਹ ਹੁਣ ਕੀਤਾ। ਕੇਬਲ ਵਾਲੇ ਜਿਹੜੇ ਨੇ ਜੀ ਉਹਨਾਂ ਨੇ 2 ਮਹੀਨੇ ਪਹਿਲਾਂ ਜਿਹੜੇ ਆ ਜੀ ਉਹ ਵਧਾ ਦਿੱਤੇ ਆ। 10 ਉਹਨਾਂ ਨੇ ਜਿਹੜੇ ਆ ਜੀ ਸਰਕਾਰ ਦੇ ਵਧਾ ਦਿੱਤੇ ਤੇ 10 ਜਿਹੜੇ ਆ ਉਹ ਆਪਣੇ ਵਧਾ ਲਏ ਜੀ ਭਾਅ ਤੇ 20 ਰੁਪਈਏ। ਤੇ ਜਿਹੜਾ ਡਿਜੀਟਲ ਜਿਹੜਾ ਬਾਕਸ ਆ ਜੀ ਉਹਦੇ ਤੇ 40 ਰੁਪਈਏ ਉਹਨਾਂ ਨੇ ਜਿਹੜੇ ਆ ਜੀ ਉਹ 2 ਮਹੀਨੇ ਪਹਿਲਾਂ ਵਧਾ ਵੀ ਦਿੱਤੇ ਆ ਜੀ। ਬਿਲਕੁਲ ਜੀ, ਚੋਰ ਨਾਲੋਂ ਪੰਡ ਕਾਲੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ। ਕੈਪਟਨ ਨੇ ਇੱਕ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਕਿਹਾ ਮੈਂ ਹੋਰ ਕਰਜ਼ੇ ਮਾਫ਼ ਨਹੀਂ ਕਰੂੰਗਾ, ਪਰ ਮੈਨੂੰ ਸਮਝ ਨਹੀਂ ਆਉਂਦੀ ਆਪਾਂ ਕੋਈ ਕਵਰ ਨਹੀਂ ਕੀਤੀ ਕਿ ਉਹਨਾਂ ਨੇ ਪਹਿਲਾਂ ਵੀ ਕੀਤੇ ਸੀ। ਐਲਾਨ ਜਿਹੜਾ ਜੀ ਉਹ ਜ਼ਰੂਰ ਕੀਤਾ ਹੋਇਆ ਉਹਨਾਂ ਨੇ। ਐਕਚੁਅਲੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਨਾਲ ਇੱਕ ਜਿਹੜੀ ਮੀਟਿੰਗ ਕੀਤੀ। ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਮਿੱਠੀ ਗੋਲੀ ਦੇ ਕੇ ਤੇ ਉਹ ਤੋੜ ਦਿੱਤਾ ਜੀ। ਕਿਸਾਨਾਂ ਦੇ ਜਿਹੜੇ ਆਗੂ ਸੀਗੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੂਹਰੇ ਜਿਹੜੀ ਜੀ ਇਹ ਗੱਲ ਰੱਖੀ ਕਿ ਸਰਕਾਰ ਜਿਹੜੀ ਆ ਉਹ 10 ਏਕੜ ਤੱਕ ਦੀ ਮਾਲਕੀ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਰਾ ਕਰਜ਼ਾ ਜਿਹੜਾ ਜੀ ਉਹ ਮਾਫ਼ ਕਰੇ। ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ 2 ਲੱਖ ਤੋਂ ਵੱਧ ਫਸਲੀ ਕਰਜ਼ਾ ਮਾਫ਼ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਵੈਸੇ ਇਹ ਐਲਾਨ ਹੈ ਅਜੇ 2 ਲੱਖ ਤੱਕ ਦਾ ਜਿਹੜਾ ਜੀ ਉਹ ਕਰਜ਼ਾ ਜਿਹੜੇ 5 ਕਿੱਲਿਆਂ ਦੇ ਮਾਲਕ ਨੇ ਉਹਨਾਂ ਨੇ। ਮੁੱਖ ਮੰਤਰੀ ਹੋਰਾਂ ਨੇ ਜਿਹੜੀ ਸੀਗੀ ਜੀ ਇਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਕੀਤੀ। ਔਰ ਖੇਤੀਬਾੜੀ ਨੀਤੀ ਜਿਹੜੀ ਲਿਆਉਣ ਤੇ ਬਾਕੀ ਮਸਲਿਆਂ ਦਾ ਵੀ ਵਾਅਦਾ ਜਿਹੜਾ ਜੀ ਉਹਨਾਂ ਨੇ ਕਰ ਦਿੱਤਾ ਜੀ। ਇਹ ਵੀ ਕਿਹਾ ਕਿ ਕਿਸਾਨ ਆਗੂਆਂ ਤੇ ਮੁੱਖ ਮੰਤਰੀ ਦੇ ਵਿਚਾਲੇ ਜਿਹੜੀ ਇੱਕ ਹੋਰ ਮੀਟਿੰਗ ਆ ਉਹ 10 ਨਵੰਬਰ ਨੂੰ ਹੋਊਗੀ। ਖੁਦਕੁਸ਼ੀ ਤੋਂ ਪੀੜਤ ਜਿਹੜੇ ਕਿਸਾਨ ਪਰਿਵਾਰਾਂ ਦੇ ਦਾਅਵਿਆਂ ਦਾ 1 ਮਹੀਨੇ ਦੇ ਅੰਦਰ ਨਿਪਟਾਰਾ ਕਰਨ ਦੇ ਹੁਕਮ ਵੀ ਉਹਨਾਂ ਨੇ ਜਿਹੜੇ ਜੀ ਉਹ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਆ। ਇਹ ਵੀ ਕਿਹਾ ਕਿ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਹਰੇਕ ਮਹੀਨੇ ਇਹਨਾਂ ਕਿਸਾਨਾਂ ਦੇ ਨਾਲ ਜਿਹੜੀਆਂ ਜੀ ਉਹ ਮੀਟਿੰਗਾਂ ਕਰਨਗੇ ਜੀ। ਐਲਾਨ ਤਾਂ ਜਿਹੜਾ ਜੀ ਇਸ ਚੀਜ਼ ਦਾ ਉਹਨਾਂ ਨੇ ਜਿਹੜਾ ਕੀਤਾ। ਕਿੰਨੀ ਕੁ ਦੇਰ ਜਿਹੜਾ ਵੀ ਇਹ ਰਹਿੰਦਾ ਉਹ ਬਾਅਦ ਵਾਲੀ ਗੱਲ ਹੈ। ਅਸਲ ਦੇ ਵਿੱਚ ਜਿਹੜਾ ਜੀ ਇਹ ਮੀਟਿੰਗ ਦੇ ਵਾਸਤੇ ਕਿਹਾ ਜਾ ਸਕਦਾ ਜੀ ਉਹ ਇਸ ਕਰਕੇ ਆ ਕਿ ਜਿਹੜਾ ਪਰਾਲੀ ਵਾਲਾ ਮੁੱਦਾ ਉਹ ਭਖਿਆ ਹੋਇਆ। ਔਰ ਕਿਸਾਨਾਂ ਦੇ ਵਿੱਚ ਇਸ ਪੱਖੋਂ ਜਿਹੜਾ ਜੀ ਰੋਸ ਹੈ ਕਿ ਉਹਨਾਂ ਦੇ ਖਿਲਾਫ ਚਲਾਨ ਜਿਹੜੇ ਆ ਜੀ ਕਿਉਂ ਕੱਟੇ ਜਾ ਰਹੇ ਆ, ਉਹਨਾਂ ਨੂੰ ਜੁਰਮਾਨੇ
ਜਿਹੜੇ ਆ ਉਹ ਕਿਉਂ ਲਾਏ ਜਾ ਰਹੇ ਆ। ਇਹਦੇ ਕਰਕੇ ਇਹ ਜਿਹੜੀ ਹੈ ਜੀ ਮੀਟਿੰਗ ਕੀਤੀ ਗਈ ਸੀ ਤੇ ਅੱਗੋਂ ਵੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਮੀਟਿੰਗਾਂ ਜਿਹੜੀਆਂ ਉਹ ਜਾਰੀ ਰਹਿਣਗੀਆਂ। ਨਾਲ ਦੀ ਨਾਲ ਭਾਰਤੀ ਕਿਸਾਨ ਯੂਨੀਅਨ ਜਿਹੜੀ ਹੈ ਜੀ ਉਹਦੇ ਨੁਮਾਇੰਦਿਆਂ ਨੂੰ ਮੀਟਿੰਗ 'ਚ ਬੋਲਣ ਨਹੀਂ ਦਿੱਤਾ। ਉਹਨਾਂ ਨੇ ਮੁੱਖ ਮੰਤਰੀ ਹੋਰਾਂ ਦੀ ਕੋਠੀ ਦੇ ਬਾਹਰ ਧਰਨਾ ਲਾ ਦਿੱਤਾ ਤੇ ਨਾਲ ਹੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਇੱਕ ਜਿਹੜੀ ਰਾਜੇਵਾਲ ਗਰੁੱਪ ਉਹਨਾਂ ਨੇ ਮੀਟਿੰਗ ਜਿਹੜੀ ਸੀ ਮੁੱਖ ਮੰਤਰੀ ਹੋਰਾਂ ਨਾਲ ਕੀਤੇ ਤੋਂ ਬਿਨਾਂ ਹੀ ਜਿਹੜਾ ਜੀ ਉਹ ਵਾਪਸ ਪਰਤ ਗਿਆ। ਇੱਥੇ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜੇ ਤੁਸੀਂ ਪੰਜਾਬ ਦੀ ਗੱਲ ਹੀ ਕਰੋ ਤਾਂ ਇਸ ਵੇਲੇ 15 ਤੋਂ 17 ਜਿਹੜੀਆਂ ਦੀ ਉਹ ਹੈਗੀਆਂ ਨੇ। ਸ਼ਾਇਦ ਜਿਹੜੀ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਨੇ ਉਹ ਕੀ ਕਰਦੀਆਂ ਨੇ, ਇਹਨਾਂ ਦੇ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਸੱਦ ਕੇ ਇਹ ਬਿਠਾ ਦਿੰਦੀਆਂ ਨੇ, ਇਹ ਕਹਿ ਦਿੰਦੀਆਂ ਨੇ ਕਿ ਭਾਈ ਕੱਲਾ ਆਗੂ ਨੀਗਾ, ਆ 15-16 ਹੋਰ ਵੀ ਬੈਠੇ ਆ। ਉਹ ਸਾਰਿਆਂ ਨੂੰ ਇੱਕ ਕਿਸਮ ਦੇ ਜਿਹੜਾ ਜੀ ਉਹ ਕੰਮ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ ਸਰਕਾਰ ਦੇ ਵੱਲੋਂ। ਜਦੋਂ ਇਹ ਮੀਟਿੰਗ ਹੁੰਦੀ ਹੈ, ਸਾਲ ਬਾਅਦ ਹੋਵੇ 2 ਸਾਲ ਬਾਅਦ ਹੋਵੇ, ਉਹਦੇ ਵਿੱਚ 2-3 ਜਥੇਬੰਦੀਆਂ ਜਿਹੜੀਆਂ ਜੀ ਉਹ ਨਵੀਆਂ ਬਣੀਆਂ ਹੋਈਆਂ ਉਹਦੇ ਵਿੱਚ ਸ਼ਾਮਲ ਕਰ ਲਈਆਂ ਜਾਂਦੀਆਂ ਨੇ। ਤੁਸੀਂ ਕਹਿ ਦਿਓ ਇਹ ਇੱਕ ਕੋਈ ਵੀ ਸਰਕਾਰ ਹੋਵੇ, ਇਹ ਉਹਨਾਂ ਦੀ ਇੱਕ ਜਿਹੜੀ ਚਾਲਬਾਜ਼ੀ ਕਹੀ ਜਾ ਸਕਦੀ ਹੈ ਕਿ ਵੱਧ ਤੋਂ ਵੱਧ ਜਥੇਬੰਦੀਆਂ ਜਿਹੜੀਆਂ ਉਹ ਬਣਾ ਦਿਓ। ਫਿਰ ਉਹਦੇ ਨਾਲ ਇਹ ਹੁੰਦਾ ਕਿ ਇੱਕ ਪੂਰਬ ਵੱਲ ਨੂੰ ਖਿੱਚੀ ਫਿਰਦਾ ਤੇ ਦੂਜਾ ਜਿਹੜਾ ਜੀ ਉਹ ਪੱਛਮ ਵੱਲ ਨੂੰ ਖਿੱਚੀ ਫਿਰਦਾ, ਔਰ ਹੱਲ ਜਿਹੜਾ ਜੀ ਉਹ ਕਿਸੇ ਪਾਸੇ ਨਹੀਂ ਆਉਂਦਾ। ਹੁਣ ਇੱਕ ਜਥੇਬੰਦੀ ਜਿਹੜੀ ਆ ਉਹ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਾ ਰਹੀ ਆ, ਇੱਕ ਜਿਹੜੇ ਆ ਜੀ ਬਿਨਾਂ ਮੀਟਿੰਗ ਕੀਤੇ ਤੋਂ ਪਰਤ ਰਹੇ ਆ, ਬਾਕੀ ਜਿਹੜੇ ਜੀ ਅੰਦਰ ਚਾਹ ਪਾਣੀ ਪੀ ਕੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉਹਦੇ ਵਿੱਚੋਂ ਕੀ ਨਿਕਲਿਆ ਮੀਟਿੰਗ ਦੇ ਵਿੱਚੋਂ ਇਹ ਨਹੀਂ ਸਮਝ ਆਉਂਦੀ ਜੀ ਕਿ ਉਹ ਕੀ ਜਾ ਕੇ ਜਿਹੜਾ ਜੀ ਉਹ ਕਿਸਾਨਾਂ ਨੂੰ ਦੱਸਣਗੇ ਜਿਨ੍ਹਾਂ ਨੂੰ ਵੋਟ ਬੈਂਕ ਦੇ ਤੌਰ ਦੇ ਉੱਤੇ ਉਹ ਹੁਣ ਤੱਕ ਵਰਤ ਕੇ ਰਹੇ। ਬਿਲਕੁਲ ਜੀ, ਬਹੁਤੀਆਂ ਬਣਨਗੀਆਂ ਤੇ ਫਿਰ ਖਰੀਦਣੀਆਂ ਵੀ ਸੌਖੀਆਂ ਰਹਿੰਦੀਆਂ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਰੂਸੀ ਦੇ ਮਾਪਿਆਂ ਦੀ 4 ਸਾਲ ਬਾਅਦ ਰਿਹਾ ਹੋਏ। ਐਕਚੁਅਲੀ ਜੀ ਇਸ ਕੇਸ ਨੇ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਬਹਿਸਾਂ ਨਵੀਆਂ ਛੇੜੀਆਂ ਨੇ। ਇਹ ਸਾਰੇ ਕੇਸ ਨੇ ਜਦੋਂ ਤੋਂ ਇਹ ਜਿਹੜਾ ਜੀ ਹੋਇਆ, ਸਭ ਨੂੰ ਪਤਾ ਜੀ ਕਿ ਜਿਹੜੀ 14 ਸਾਲ ਦੀ ਇਹ ਬੱਚੀ ਸੀ ਅਰੂਸ਼ੀ, ਇਹ ਡੈਡ ਪਾਈ ਗਈ ਸੀ ਘਰ ਦੇ ਵਿੱਚ। ਇਹਦਾ ਕਤਲ ਤੇਜ਼ ਧਾਰ ਹਥਿਆਰ ਦੇ ਨਾਲ ਕੀਤਾ ਗਿਆ ਸੀਗਾ। ਪੁਲਿਸ ਜਿਹੜੀ ਸੀ ਉਹ ਹੇਮਰਾਜ ਨੂੰ ਲੱਭਦੀ ਰਹੀ, ਜਿਹੜੇ ਇਹਨਾਂ ਦਾ ਘਰੇਲੂ ਨੌਕਰ ਸੀਗਾ। ਤੇ ਕਤਲ ਤੋਂ ਅਗਲੇ ਦਿਨ ਇਹ ਪਤਾ ਲੱਗਿਆ ਵੀ ਜਿਹੜੇ ਇਸੇ ਹੀ ਘਰ ਦੇ ਉੱਪਰ ਜਿਹੜਾ ਕਮਰਾ ਛੱਤ ਤੇ ਉਹਦੇ ਵਿੱਚ ਹੇਮਰਾਜ ਦੀ ਡੈਡ ਬੋਡੀ ਵੀ ਪਈ ਆ। ਇਸ ਕਰਕੇ ਇਹ ਮਾਮਲਾ ਹੋਰ ਪੇਚੀਦਾ ਜਿਹੜਾ ਜੀ ਉਸ ਟਾਈਮ ਹੋ ਗਿਆ ਸੀਗਾ। CBI ਨੂੰ ਜਾਂਚ ਦਿੱਤੀ ਗਈ। ਰੌਲਾ ਰੱਪਾ ਪੈਣ ਤੋਂ ਬਾਅਦ CBI ਨੇ ਜਿਹੜੀ ਕਲੋਜ਼ਰ ਰਿਪੋਰਟ ਸੀਗੀ ਉਹ ਕੁਝ ਮਹੀਨਿਆਂ ਤੋਂ ਬਾਅਦ ਲਾਤੀ ਕਿ ਸਾਨੂੰ ਕੁਝ ਨਹੀਂ ਲੱਭਿਆ, ਵਿੱਚ ਕੋਈ ਸਬੂਤ ਨਹੀਂ ਲੱਭਿਆ। ਅਦਾਲਤ ਨੇ ਝਾੜ ਝੰਬ ਕਰਤੀ ਵੀ ਉਹ ਕਲੋਜ਼ਰ ਰਿਪੋਰਟ ਤੁਸੀਂ ਕਿਵੇਂ ਲਾ ਸਕਦੇ ਹੋ, ਇਹਦੀ ਜਾ ਕੇ ਛਾਣਬੀਣ ਕਰੋ। ਛਾਣਬੀਣ ਫੇਰ ਕਰਨ ਤੁਰ ਪਈ, ਕਲੋਜ਼ਰ ਰਿਪੋਰਟ ਰਹਿ ਗਈ CBI ਤੇ ਕਹਾਣੀ ਜਿਹੜੀ ਸੀ ਉਹ ਲਿਆ ਕੇ ਉਹਨੇ ਫਿੱਟ ਕਰ ਦਿੱਤੀ ਅਦਾਲਤ ਦੇ ਵਿੱਚ। ਤੇ ਅਦਾਲਤ ਨੇ ਜਿਹੜਾ ਸੀ ਉਸ ਕਹਾਣੀ ਦੇ ਆਧਾਰ ਦੇ ਉੱਤੇ ਜਿਹੜੇ ਅਰੂਸ਼ੀ ਦੇ ਮਾਪੇ ਸੀਗੇ ਜੀ, ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਔਰ ਇਹ ਜੇਲ੍ਹ ਦੇ ਵਿੱਚ ਬੰਦ ਹੋ ਗਏ। 4 ਸਾਲ ਜਿਹੜੇ ਜੀ ਉਹਦੇ ਦੌਰਾਨ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰਦੇ ਰਹੇ। ਜਿਹੜੇ ਜ਼ਮਾਨਤ ਦੇ ਵਾਸਤੇ ਉਹਨਾਂ ਦੀ ਜ਼ਮਾਨਤ ਰਿਜੈਕਟ ਹੁੰਦੀ ਰਹੀ ਸੁਪਰੀਮ ਕੋਰਟ ਤੱਕ। ਫਿਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਸਜ਼ਾ ਨੂੰ ਚੈਲੰਜ ਕੀਤਾ। ਹਾਈ ਕੋਰਟ ਕਹਿੰਦੀ ਕਿ ਕਹਾਣੀ ਦੇ ਆਧਾਰ ਦੇ ਉੱਤੇ, ਕਿਉਂਕਿ ਇਹ ਫੈਸਲਾ ਬੜਾ ਅਹਿਮ ਹੈ ਜੀ, ਆਉਣ ਵਾਲੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਇਦਾਂ ਦੇ ਕੇਸਾਂ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪੈਣਾ। ਹਾਈ ਕੋਰਟ ਕਹਿੰਦੀ ਕਿ ਤੁਸੀਂ ਇੱਕ ਕਹਾਣੀ ਦੇ ਆਧਾਰ ਦੇ ਉੱਤੇ ਸਜ਼ਾ ਕਿਵੇਂ ਦੇਤੀ ਜਦੋਂ ਕਿ ਸਬੂਤ ਉਹਨਾਂ ਦੇ ਖਿਲਾਫ ਕੋਈ ਹੈ ਨਹੀਂ। 4 ਸਾਲਾਂ ਤੋਂ ਬਾਅਦ ਜਿਹੜਾ ਜੀ ਇਹ ਕੱਲ ਰਿਹਾ ਹੋ ਗਏ। ਵੈਸੇ ਫੈਸਲਾ ਸ਼ੁੱਕਰਵਾਰ ਆ ਗਿਆ ਸੀਗਾ, ਪਰ ਛੁੱਟੀਆਂ ਵਿੱਚ ਆ ਜਾਣ ਕਰਕੇ ਜਿਹੜਾ ਜੀ ਅਦਾਲਤੀ ਫੈਸਲੇ ਦੀ ਕਾਪੀ ਨਹੀਂ ਮਿਲ ਸਕੀ। ਜਿਹੜੇ ਚੈਨਲ, ਜਦੋਂ ਇਹ ਅਰੂਸ਼ੀ ਮਰਡਰ ਹੋਇਆ 2-3 ਚੈਨਲ ਇਸ ਤਰ੍ਹਾਂ ਦੇ ਸਨ, ਮੈਨੂੰ ਯਾਦ ਹੈ ਉਦੋਂ ਇਹਨਾਂ ਦੇ ਇੱਕ ਜਿਹੜੇ ਰਿਸ਼ਤੇਦਾਰ ਸੀਗੇ ਉਹਨੇ ਇਹ ਕਹਿ ਕੇ ਨਾ ਕਰਤੀ ਸੀ ਕਿ ਇੱਕ ਚੈਨਲ ਹੈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਬਾਕੀ ਅਸੀਂ ਕਿਸੇ ਚੈਨਲ ਦੇ ਨਾਲ ਗੱਲਬਾਤ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਕਿਉਂਕਿ ਚੈਨਲਾਂ ਨੇ ਜੋ ਇੱਜ਼ਤ ਦਾ ਫਲੂਦਾ ਇਹਨਾਂ ਦਾ ਇਸ ਪਰਿਵਾਰ ਦਾ ਜਿਹੜਾ ਜੀ ਉਹ ਬਣਾ ਦਿੱਤਾ ਸੀਗਾ ਉਸ ਟਾਈਮ ਦੇ ਉੱਤੇ, ਉਸ ਬੱਚੀ ਦਾ ਕਰੈਕਟਰ ਅਸੈਸੀਨੇਸ਼ਨ ਕਰ ਕਰਕੇ, ਇਹਦੇ ਪਰਿਵਾਰ ਦੇ ਮੈਂਬਰਾਂ ਦਾ ਕਰੈਕਟਰ ਅਸੈਸੀਨੇਸ਼ਨ ਕਰ ਕਰਕੇ, ਉਹੀ ਚੈਨਲ ਜਿਹੜੇ ਆ ਜੀ ਉਹ ਹੁਣ ਜੇਲ੍ਹ ਦਾ ਜਿਹੜਾ ਸੁਪਰਡੈਂਟ ਹੈ ਉਹਨੂੰ ਵਿਖਾਉਂਦੇ ਫਿਰਦੇ ਆ। ਇਹ ਵਿਖਾਉਂਦੇ ਫਿਰਦੇ ਆ ਕਿ ਜਿਹੜਾ ਇਹ ਡਾਕਟਰ ਜੋੜਾ ਸੀਗਾ, ਤਲਵਾਰ ਜੋੜਾ, ਉਹਨਾਂ ਨੇ ਤਾਂ ਕੈਦੀਆਂ ਦੀ ਬੜੀ ਮਦਦ ਕੀਤੀ ਜੇਲ੍ਹ ਦੇ ਅੰਦਰ ਜਾ ਕੇ, ਤੇ ਉਹ ਤਾਂ ਇਨਸਾਨ ਹੀ ਬੜੇ ਵਧੀਆ ਨੇ। ਇਹ ਨਹੀਂ ਸਮਝ ਆਉਂਦੀ ਜਾਂ ਤਾਂ ਉਹ ਇਹ ਭੁੱਲ ਗਿਆ ਕਿ ਉਦੋਂ ਵਾਲਾ ਗੱਲ ਲੋਕਾਂ ਨੂੰ ਭੁੱਲ ਗਈ ਆ, ਜਾਂ ਇਹਨਾਂ ਚੈਨਲ ਵਾਲਿਆਂ ਨੂੰ ਜਿਹੜੀ ਆ ਜੀ ਉਹ ਭੁੱਲ ਗਈ ਆ। ਕਿਉਂਕਿ ਇਹਨਾਂ ਨੇ ਤਾਂ ਆਪਣਾ ਫੈਸਲਾ ਜਿਹੜਾ ਸੀਗਾ ਜੀ ਉਸ ਟਾਈਮ ਵੀ ਇਸ ਜੋੜੇ ਦੇ ਖਿਲਾਫ, ਉਸ ਮਰਨ ਵਾਲੀ ਬੱਚੀ ਅਰੂਸ਼ੀ ਦੇ ਖਿਲਾਫ, ਔਰ ਖਾਸ ਤੌਰ ਦੇ ਉੱਤੇ ਉਹ ਜਿਹੜੀ 14 ਸਾਲ ਦੀ ਸਿਰਫ ਬੱਚੀ ਸੀ ਜੋ ਕਰੈਕਟਰ ਅਸੈਸੀਨੇਸ਼ਨ ਇਹਨਾਂ
ਭਾਰਤ ਦੇ 2-3 ਜਿਹੜੇ ਚੈਨਲ ਸੀਗੇ ਉਹਨਾਂ ਨੇ ਕੀਤਾ ਸੀਗਾ। ਉਹ ਅੱਜ ਮੈਨੂੰ ਜਿਹੜਾ ਅੱਜ ਵੀ ਉਹ ਯਾਦ ਹੈ। ਹਾਂ, ਅੱਜ ਉਹ ਕੈਮਰੇ ਲੈ ਕੇ ਜਿਹੜਾ ਜੀ ਇਸ ਪਰਿਵਾਰ ਦੇ ਪਿੱਛੇ ਜ਼ਰੂਰ ਭੱਜੇ ਫਿਰਦੇ ਆ, ਇਹ ਦਿਖਾਉਣ ਦੇ ਵਾਸਤੇ ਕਿ ਇਹਨਾਂ ਨੇ ਜੇਲ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਕੈਦੀਆਂ ਦੀ ਬੜੀ ਸੇਵਾ ਕੀਤੀ। ਸੋ ਇਸ ਪੱਖੋਂ ਇਹ ਕਈ ਪੱਖ ਨੇ ਜੀ ਜਿਹੜੇ ਇਸ ਕੇਸ ਦੇ ਨਾਲ ਜੁੜੇ ਹੋਏ, ਜਿਹੜੇ ਵਰ੍ਹਿਆਂ ਤੱਕ ਜਿਹੜਾ ਜੀ ਡਿਸਕਸ਼ਨ ਦਾ ਪਾਰਟ ਬਣੇ ਰਹਿਣਗੇ। ਚੈਨਲਾਂ ਦਾ ਵੀ ਪਤਾ ਨਹੀਂ ਜੀ ਲੱਗਦਾ, ਰਾਤੋਂ ਰਾਤ ਕਿੱਧਰ ਹੋ ਜਾਣਾ ਇਹਨਾਂ ਨੇ। ਤੇ ਅੱਗੇ ਡੇਂਗੂ ਨੇ ਘੇਰਿਆ ਪੰਜਾਬ ਨੂੰ। ਬਿਲਕੁਲ ਜੀ, ਐਕਚੁਅਲੀ ਬੇਸ਼ੱਕ ਇਹ ਜਿਹੜਾ ਜੀ ਠੰਡ ਦੇ ਥੋੜੇ ਜਿਹੇ ਦਿਨ ਜਿਹੜੇ ਆ ਉਹ ਸਟਾਰਟ ਹੋ ਜਾਂਦੇ ਆ, ਪਰ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਡੇਂਗੂ ਤੇ ਚਿਕਨਗੁਨੀਆ ਮਛਰੀਲੀਆਂ ਬਿਮਾਰੀਆਂ ਇਹਨਾਂ ਨੂੰ ਕਹਿੰਦੇ, ਜਿਹੜੀਆਂ ਮੱਛਰ ਦੇ ਨਾਲ ਜਿਹੜੀਆਂ ਉਹ ਹੁੰਦੀਆਂ ਨੇ, ਐਕਚੁਅਲੀ ਜਿਹੜੀਆਂ ਗੰਦੀਆਂ ਥਾਵਾਂ ਨੇ, ਖਾਸ ਤੌਰ ਉੱਤੇ ਪਾਣੀ ਜਿੱਥੇ ਖੜਾ ਰਹਿੰਦਾ, ਕੂਲਰ ਵਗੈਰਾ ਲੋਕ ਯੂਜ਼ ਕਰਦੇ ਆ, ਅਣਗਹਿਲੀ ਕਰ ਦਿੰਦੇ ਆ ਜੀ, ਉਹਨਾਂ ਨੂੰ ਖਾਲੀ ਨਹੀਂ ਕਰਦੇ, ਜਾਂ ਜਿਹੜਾ ਪਾਣੀ ਮਾੜਾ ਮੋਟਾ ਨੇੜੇ ਖੜਾ ਉਹਦੇ ਵਿੱਚ ਇਹ ਜਨਮ ਲੈਂਦਾ ਮੱਛਰ। ਔਰ ਜਿਹੜਾ ਗੋਡਿਆਂ ਤੋਂ ਥੱਲੇ ਥੱਲੇ ਇਹ ਕੱਟਦਾ, ਦਿਨ ਦੇ ਸਮੇਂ ਜਿਹੜਾ ਜੀ ਇਹ ਮੱਛਰ ਲੜਦਾ ਜਿਹੜਾ ਡੇਂਗੂ ਵਾਲਾ। ਡੇਂਗੂ ਦੇ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਵਾਂਗ ਇਸ ਵਾਰੀ ਵੀ ਜਿਹੜਾ ਉਹ ਆ ਰਹੇ ਨੇ। ਜੇ ਸਿਹਤ ਵਿਭਾਗ ਦੇ ਸਿਰਫ ਅੰਕੜਿਆਂ ਦੀ ਗੱਲ ਕਰੀਏ, ਸਿਹਤ ਵਿਭਾਗ ਦੇ ਅੰਕੜੇ ਹੁੰਦੇ ਆ ਜੀ ਜਿਹੜੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਤੋਂ ਲਏ ਜਾਂਦੇ ਆ, ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਲੋਕ ਇਲਾਜ ਕਰਾਉਂਦੇ ਆ, ਇਹਦੇ ਵਿੱਚ ਉਹ ਅੰਕੜੇ ਸ਼ਾਮਲ ਨਹੀਂ ਹੁੰਦੇ। ਸਿਹਤ ਵਿਭਾਗ ਦੇ ਅੰਕੜੇ 3500 ਤੋਂ ਵੱਧ ਜਿਹੜੇ ਡੇਂਗੂ ਦੇ ਕੇਸ ਆ ਉਹਨਾਂ ਦੀ ਪੁਸ਼ਟੀ ਜਿਹੜਾ ਜੀ ਉਹ ਕਰ ਰਹੇ ਨੇ। ਇਸ ਮੌਸਮ ਦੇ ਦੌਰਾਨ ਕਰੀਬ ਜਿਹੜੇ 9000 ਸ਼ੱਕੀ ਮਾਮਲੇ ਨੇ ਉਹ ਵੀ ਰਿਪੋਰਟ ਹੋਏ ਦੱਸੇ ਜਾਂਦੇ ਨੇ। ਸਭ ਤੋਂ ਜ਼ਿਆਦਾ ਜਿਹੜੇ ਡੇਂਗੂ ਦੇ ਕੇਸ ਨੇ ਉਹ ਮੋਹਾਲੀ, ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਇੱਥੋਂ ਆਉਣ ਦੀ ਗੱਲ ਕਹੀ ਗਈ। 1000 ਦੇ ਕਰੀਬ ਜਿਹੜੇ ਉਹ ਡੇਂਗੂ ਪੀੜਤ ਨੇ ਲੋਕ। ਕਪੂਰਥਲਾ, ਹੁਸ਼ਿਆਰਪੁਰ ਤੇ ਪਠਾਨਕੋਟ ਜਿਹੜੇ ਆ ਜੀ ਉਹ ਉਦੋਂ ਬਾਅਦ ਨੰਬਰਾਂ ਦੇ ਵਿੱਚ ਆਉਂਦੇ ਆ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਡੇਂਗੂ ਦੇ ਜਿਹੜੇ ਕੇਸ ਆਏ ਨੇ। ਜਿਹੜੇ ਮੈਡੀਕਲ ਲਾਈਨ ਵਾਲੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਡੇਂਗੂ ਦਾ ਜਿਹੜਾ ਡੰਗ ਹੈ ਉਹ ਠੰਡ ਜਦੋਂ ਹੋ ਜਾਂਦੀ ਆ ਉਦੋਂ ਹੀ ਘੱਟਦਾ। ਮਤਲਬ ਕਿ ਇਹ ਉਡੀਕ ਜਿਹੜੀ ਹੈ ਜੀ ਨਵੰਬਰ ਦੇ ਤਕਰੀਬਨ ਅੱਧ ਦੀ, ਕਿ ਉਦੋਂ ਠੰਡ ਜਿਹੜੀ ਆਊਗੀ, ਧੁੰਦਾਂ ਥੋੜੀਆਂ ਪੈਣਗੀਆਂ ਤੇ ਉਸ ਟਾਈਮ ਫਿਰ ਇਹ ਡੇਂਗੂ ਦਾ ਮੱਛਰ ਜਿਹੜਾ ਉਹ ਮਰਦਾ। ਲੋਕ ਅਣਗਹਿਲੀ ਜਿਹੜੀ ਹੈ ਜੀ ਉਹ ਬਹੁਤ ਕਰਦੇ ਨੇ, ਜਿਹੜੀ ਛੋਟੀ ਛੋਟੀ ਗੱਲਾਂ ਕਿ ਆਪਣਾ ਕੱਢਿਆ ਗੰਦ ਤੇ ਜਿਹੜਾ ਜੀ ਉਹ ਬਾਹਰ ਸੁੱਟ ਦਿੱਤਾ, ਜਾਂ ਉੱਥੇ ਪਾਣੀ ਵਗੈਰਾ ਜਿਹੜਾ ਖੜਦਾ। ਔਰ ਖਾਸ ਤੌਰ ਦੇ ਉੱਤੇ ਬਸਤੀਆਂ ਮਾਜਰੀਆਂ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਹਦਾ ਸ਼ਿਕਾਰ ਹੁੰਦੇ ਨੇ। ਇਹਦੇ ਨਾਲ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਜੀ ਉਹ ਬੁਖਾਰ ਚੜ੍ਹਦਾ, ਜਿਹੜੇ ਪਲੇਟਲੈਟਸ ਨੇ ਉਹ ਘੱਟ ਜਾਂਦੇ ਨੇ, ਵਾਈਟ ਸੈੱਲ ਜਿਹੜੇ ਆ ਉਹ ਘੱਟ ਜਾਂਦੇ ਆ ਜੀ। ਤੋ ਜੇ ਕਿਉਂਕਿ ਆਉਂਦੇ ਦਿਨਾਂ ਦੇ ਦੌਰਾਨ ਕੁਝ ਲੋਕਾਂ ਨੇ ਜਿਹੜੇ ਵੱਡੀ ਗਿਣਤੀ 'ਚ ਵੈਸੇ ਤਾਂ ਪ੍ਰਵਾਸੀ ਜਿਹੜੇ ਪੰਜਾਬ 'ਚ ਆਉਂਦੇ ਆ, ਜੇ ਨਵੰਬਰ ਦੇ ਅੱਧ ਤੋਂ ਜਾਂ ਐਂਡ ਤੋਂ ਪਹਿਲਾਂ ਆਉਣਾ ਜੀ, ਤਾਂ ਕਾਈਂਡਲੀ ਜਿਹੜੇ ਤੁਹਾਡੇ ਫੈਮਿਲੀ ਡਾਕਟਰ ਨੇ ਉਹਨਾਂ ਨਾਲ ਕੰਸਲਟ ਕਰਕੇ ਕੁਝ ਜੇਕਰ ਪਿਲ ਜਾਂ ਫਿਰ ਜੇ ਇੰਜੈਕਸ਼ਨ ਜਿਹੜੇ ਜੀ ਉਹ ਲੱਗ ਸਕਣ ਤਾਂ ਉਹ ਬੈਟਰ ਹੈ, ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਕੰਪਲੇਂਟ ਡੇਂਗੂ ਦੀ ਇੱਥੇ ਕਰ ਰਹੇ ਆ। ਇਹ ਬੇਸ਼ੱਕ ਇਸ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈ ਕਿ ਇੱਕ ਤੋਂ ਅੱਗੇ ਜਿਹੜੀ ਆ ਉਹ ਦੂਸਰੇ ਨੂੰ ਲੱਗ ਜਾਂਦੀ ਹੈ। ਏਦਾਂ ਦਾ ਕੁਝ ਨਹੀਂ, ਛੂਤ ਛਾਤ ਦੀ ਬਿਮਾਰੀ ਨਹੀਂ ਹੈ, ਪਰ ਮੱਛਰ ਦਾ ਪ੍ਰਕੋਪ ਜ਼ਰੂਰ ਰਹਿੰਦਾ। ਬਿਲਕੁਲ ਜੀ, ਬਹੁਤ ਵਧੀਆ ਇਨਫੋਰਮੇਸ਼ਨ ਹੈ। ਲੋਕਾਂ ਨੇ ਜਾਣਾ ਹੈ, ਹੁਣ ਛੁੱਟੀਆਂ ਹੋਣੀਆਂ, ਬੱਚਿਆਂ ਨੂੰ ਲੈ ਕੇ ਜਾਣਾ ਹੈ ਤੇ ਜ਼ਰੂਰ ਤੁਹਾਨੂੰ ਕੇਅਰਫੁਲ ਰਹਿਣਾ ਚਾਹੀਦਾ। ਅੱਗੇ ਆਪਾਂ ਵਿਪਾਸਨਾ ਇੰਸਾ ਦੀ ਜੇ ਗੱਲ ਕਰੀਏ ਤਾਂ ਉਸਨੇ ਜਾਂਚ ਵਿੱਚ ਭਾਗ ਨਹੀਂ ਲਿਆ। ਚਲੀ ਜੀ ਬਾਰ-ਬਾਰ ਹੈ ਕਿ ਜਦੋਂ ਜਿਹੜੀ ਵਿਪਾਸਨਾ ਇੰਸਾ ਹੈ ਉਹਨੂੰ ਸਮਨਿੰਗ ਜਿਹੜੀ ਆ ਉਹ ਪੰਚਕੂਲੇ ਦੇ ਵਿੱਚ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਕਰ ਰਹੀ ਆ। ਜਿਹੜੀ ਸਰਸੇ ਦੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਉਹ ਇੱਕ ਵਾਰੀ ਫੇਰ ਜਿਹੜੀ ਆ ਉਹ ਪੇਸ਼ ਨਹੀਂ ਹੋਈ। ਪਹਿਲਾਂ ਵੀ ਜਿਹੜੀ ਇਹਦੀ 2 ਵਾਰੀ ਉਹਨੂੰ ਸਮਨਿੰਗ ਕੀਤੀ ਸੀਗੀ, ਤੀਜੇ ਸੰਮਨ ਦੇ ਉੱਤੇ ਉਹ ਆਈ। ਉਹ ਵੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜੇ ਉਹ ਸ਼ਾਮਲ ਨਹੀਂ ਹੁੰਦੀ ਤਾਂ ਉਹਦੀ ਅਰੈਸਟ ਹੋ ਸਕਦੀ ਆ। ਫਿਰ ਉਹ ਆਈ ਤੇ ਉਸ ਦਿਨ ਉਹਦੀ ਜਿਹੜੀ ਜਾਂਚ ਸੀਗੀ ਕਰੀਬ 4 ਘੰਟੇ ਦੇ ਹਨੀਪ੍ਰੀਤ ਨੂੰ ਸਾਹਮਣੇ ਬਿਠਾ ਕੇ ਕੀਤੀ ਗਈ। ਕੁਝ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਹਨੀਪ੍ਰੀਤ ਤੇ ਵਿਪਾਸਨਾ ਦੀ ਤੂੰ ਮੈਂ ਵੀ ਉਸ ਦਿਨ ਜਿਹੜੀ ਆ ਉਹ ਹੋਈ, ਕਿਉਂਕਿ ਹਨੀਪ੍ਰੀਤ ਇਹ ਕਹਿੰਦੀ ਸੀ ਕਿ ਜਿਸ ਦਿਨ ਉਹ ਗਈ ਆ ਸਰਸੇ ਸੁਨਾਰੀਆ ਜੇਲ੍ਹ ਤੋਂ ਬਾਅਦ ਤੇ ਉਹਨੇ ਇੱਕ ਲੈਪਟਾਪ ਤੇ ਨਿੱਜੀ ਡਾਇਰੀ ਜਿਹੜੀ ਆ ਉਹ ਵਿਪਾਸਨਾ ਨੂੰ ਦਿੱਤੀ ਸੀ। ਵਿਪਾਸਨਾ ਕਹਿੰਦੀ ਕਿ ਉਹਨੂੰ ਕੋਈ ਲੈਪਟਾਪ ਤੇ ਡਾਇਰੀ ਜਿਹੜੀ ਆ ਉਹ ਹਨੀਪ੍ਰੀਤ ਨੇ ਨਹੀਂ ਦਿੱਤੀ। ਉਹ ਕਹਿੰਦੀ ਕਿ ਉਹਦਾ ਮੋਬਾਇਲ ਫੋਨ ਉਹਦੇ ਕੋਲੇ ਜ਼ਰੂਰ ਜਿਹੜਾ ਉਹ ਪਹੁੰਚਿਆ ਸੀਗਾ। ਜਿਹੜੀ ਲੈਪਟਾਪ ਵਾਲੀ ਗੱਲ ਆ ਉਹ ਕਹਿੰਦੀ ਹਨੀਪ੍ਰੀਤ ਝੂਠ ਬੋਲਦੀ ਹੈ, ਜਦੋਂ ਕਿ ਆਮੋ ਸਾਹਮਣੇ ਬਿਠਾ ਕੇ ਜਿਹੜੀ ਆ ਜੀ ਇਹ ਛਾਣਬੀਣ ਕੀਤੀ ਗਈ, ਜਿਹਦੇ ਵਿੱਚੋਂ ਬਹੁਤੇ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਵਿਪਾਸਨਾ ਨੇ ਨਹੀਂ ਦਿੱਤੇ। ਭਾਵ ਕਿ ਤੋਤੇ ਵਾਂਗੂ ਰਟੇ ਰਟਾਏ, ਕਿਉਂਕਿ ਵਕੀਲਾਂ ਨੇ ਜੋ ਕੁਝ ਦੱਸਿਆ ਹੋਇਆ ਉੱਥੋਂ ਤੱਕ ਹੀ ਜਿਹੜੇ ਜਵਾਬ ਆ ਉਹ ਵਿਪਾਸਨਾ ਦੇ ਰਹੀ ਆ। ਉਸ ਦਿਨ ਵੀ ਪੰਚਕੂਲੇ ਦੀ ਪੁਲਿਸ ਨੇ ਕਿਹਾ ਸੀ
ਕਿ ਉਹ ਕਿਸੇ ਜਵਾਬ ਤੋਂ ਸੰਤੁਸ਼ਟ ਨਹੀਂ ਔਰ ਦੁਬਾਰਾ ਜਿਹੜਾ ਜੀ ਸੱਦਣਗੇ। ਦੁਬਾਰਾ ਸੱਦਿਆ ਤੇ ਵਿਪਾਸਨਾ ਕਹਿੰਦੀ ਉਹ ਬਿਮਾਰ ਹੈ, ਪੇਸ਼ ਨਹੀਂ ਹੋ ਸਕਦੀ। ਡਾਕਟਰਾਂ ਦੀ ਟੀਮ ਅੱਜ ਜਿਹੜੀ ਇਹਦੀ ਫੇਰ ਸਰਸਾ ਜਾਊਗੀ। ਇਹ ਜਿਹੜਾ ਜੀ ਇਹਦਾ ਟੈਸਟ ਵਗੈਰਾ ਕਰਨ ਦੇ ਵਾਸਤੇ ਕੋਈ ਵਾਕਿਆ ਬਿਮਾਰ ਆ ਜਾਂ ਬਹਾਨੇਬਾਜ਼ੀ ਜਿਹੜੀ ਆ ਉਹ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਜਿਹੋ ਜਿਹੇ ਹਾਲਾਤ ਬਣ ਰਹੇ ਆ, ਵਿਪਾਸਨਾ ਨੈਕਸਟ ਹੋ ਸਕਦੀ ਹੈ ਜਿਹੜੀ ਅਰੈਸਟ ਹੋਣ ਵਾਲੀ, ਜਿਹੜੀ ਹਰਿਆਣੇ ਦੀ ਪੁਲਿਸ ਦੇ ਵੱਲੋਂ, ਜੇ ਇਸੇ ਤਰੀਕੇ ਦੇ ਨਾਲ ਉਹ ਟਾਲ ਮਟੋਲ ਜਿਹੜਾ ਜੀ ਉਹ ਕਰਦੀ ਰਹੀ। ਕਿਉਂਕਿ ਜਿਹੜੀ ਈਡੀ ਦੀ ਟੀਮ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਦੀ, ਉਹਦੀ ਤੇ ਇਨਕਮ ਟੈਕਸ ਵਿਭਾਗ ਨੇ ਆਪਣੇ ਕਾਗਜ਼ ਪੱਤਰ ਜਿਹੜੇ ਆ ਜੀ ਉਹ ਸਿੱਧੇ ਕਰ ਲਿਆ ਤੇ ਉਹ ਡੇਰੇ ਵੱਲ ਨੂੰ ਜਿਹੜਾ ਜੀ ਉਹ ਤੁਰਨ ਵਾਲੇ ਆ। ਜਿਹੜੀ ਛਾਣਬੀਣ ਦੇ ਵਿੱਚ ਵਿਪਾਸਨਾ ਨੂੰ ਵੀ ਲੈਣਗੇ ਉਹ, ਕਿਉਂਕਿ ਜਿਹੜੀ ਹਾਰਡ ਡਿਸਕ ਸੀਗੀ ਉਹ ਰਿਕਵਰ ਹੋ ਗਈ ਆ ਤੇ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਿਹੜੀ ਆ ਜੀ ਉਹ ਦਿੱਤੀ ਗਈ ਆ। ਜਿਹੜਾ ਖਾਸ ਤੌਰ ਦੇ ਉੱਤੇ ਪੈਸਾ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਾਪਰਟੀ ਦੇ ਵਿੱਚ ਲਾਇਆ, ਉਹਦੇ ਚ ਉਹਦੀ ਜਾਣਕਾਰੀ ਕਾਫੀ ਜਿਹੜੀ ਆ ਜੀ ਉਹ ਮਿਲੀ, ਦੱਸੀ ਦੀ ਆ। ਉਧਰ ਕੁਝ ਸੂਤਰ ਜਿਹੜੇ ਆ ਜੀ ਪੁਲਿਸ ਦੇ, ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਹਨੀਪ੍ਰੀਤ ਦਾ ਇੱਕ ਬੈਗ ਜਿਹੜਾ ਉਹ ਬਰਾਮਦ ਹੋਇਆ ਜੀ ਰਾਜਸਥਾਨ ਦੇ ਵਿੱਚੋਂ, ਜਿਹੜਾ ਇਹਦਾ ਸਰਸੇ ਵਾਲੇ ਦਾ ਜੱਦੀ ਘਰ ਆ ਗੁਰੂਸਰ ਮੋਢੀਆਂ, ਉੱਥੋਂ। ਇਹਦੇ ਵਿੱਚ ਬਹੁਤ ਸਾਰੇ ਕਾਗਜ਼ ਪੱਤਰ ਜਿਹੜੇ ਆ ਜੀ ਉਹ ਮਿਲਣ ਦੀ ਗੱਲ ਪੁਲਿਸ ਨੇ ਆਖੀ ਆ ਔਰ ਇਹ ਰਜਿਸਟਰੀਆਂ ਵਗੈਰਾ ਨੇ ਜਿਹੜੀਆਂ ਪ੍ਰਾਪਰਟੀਜ਼ ਹਰਿਆਣਾ, ਰਾਜਸਥਾਨ ਤੇ ਹਿਮਾਚਲ ਦੇ ਵਿੱਚ ਖਰੀਦੀਆਂ ਗਈਆਂ ਨੇ, ਉਹਦੇ ਕਾਗਜ਼ ਪੱਤਰ ਜਿਹੜੇ ਆ ਜੀ ਉਹ ਦੱਸੀ ਦੇ ਆ। ਔਰ ਇਹ ਪ੍ਰਾਪਰਟੀ ਜਿਹੜੀ ਆ ਉਹ ਕਰੋੜਾਂ ਰੁਪਈਏ ਦੀ ਜਿਹੜੀ ਦੱਸੀ ਦੀ ਆ। ਰਾਮ ਰਹੀਮ ਦੀ ਜਿਹੜੀ ਗੁਫਾ ਆ ਉਹ ਹਨੀਪ੍ਰੀਤ ਦੇ ਫਿੰਗਰਪ੍ਰਿੰਟ ਦੇ ਨਾਲ ਜਿਹੜੀ ਉਹ ਖੁੱਲਦੀ ਸੀਗੀ ਜੀ, ਇਹ ਵੀ ਖੁਲਾਸਾ ਜਿਹੜਾ ਉਹ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਉਸ ਗੁਫਾ ਦੇ ਵਿੱਚ ਅਜੇ ਵੀ ਕੋਈ ਇਸ ਤਰ੍ਹਾਂ ਦੇ ਕੰਧਾਂ ਦੇ ਵਿੱਚ ਜਿਹੜੇ ਆ ਜੀ ਉਹ ਹੋ ਸਕਦੇ ਖਾਨੇ ਜਿਹੜੇ ਫਿੰਗਰਸ ਦੇ ਨਾਲ ਖੁੱਲਦੇ ਆ ਤੇ ਉਹਨਾਂ ਦੇ ਵਿੱਚੋਂ ਵੀ ਕੁਝ ਬਰਾਮਦ ਹੋ ਸਕਦਾ। ਪਰ ਕਰੋੜਾਂ ਰੁਪਈਏ ਦੀ ਪ੍ਰਾਪਰਟੀ ਦੇ ਕਾਗਜ਼ ਜਿਹੜੇ ਨੇ ਜੀ ਉਹਨੂੰ ਵੀ ਪੁਲਿਸ ਇੱਕ ਪ੍ਰਾਪਤੀ ਮੰਨ ਰਹੀ ਹੈ। ਦੇਖੋ ਬਾਅਦ ਵਿੱਚ ਤਾਂ ਕੀ ਕੁਛ ਕਰਦੇ ਆ। ਤੇ ਅੱਗੇ ਆਪਾਂ ਸ਼ਰਾਬ ਦੇ ਠੇਕੇਦਾਰਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਸਰਕਾਰ ਦੇ ਕਰੋੜਾਂ ਰੁਪਏ ਦੱਬੇ ਹੋਏ ਨੇ, ਪਰ ਸਰਕਾਰ ਹੀ ਨਹੀਂ ਕੁਛ ਕਰੇ। ਇਸ ਵੇਲੇ ਬੇਸ਼ੱਕ ਜਿਹੜੀ ਜੀ ਉਹ ਸਰਕਾਰ ਕਹੇ ਕਿ ਉਹਦਾ ਖਜ਼ਾਨਾ ਜਿਹੜਾ ਜੀ ਉਹ ਖਾਲੀ ਆ ਤੇ ਉਹ ਟੈਕਸ ਵਗੈਰਾ ਜਿਹੜੇ ਜੀ ਉਹ ਲਾ ਰਹੀ ਆ, ਜਦੋਂ ਕਿ ਪੰਜਾਬ ਸਰਕਾਰ ਦੇ ਕਰੀਬ 350 ਕਰੋੜ ਰੁਪਈਆ ਸ਼ਰਾਬ ਦੇ VIP ਠੇਕੇਦਾਰਾਂ ਨੇ ਜਿਹੜੇ ਆ ਜੀ ਉਹ ਦੱਬੇ ਹੋਏ ਆ, ਜਿਨ੍ਹਾਂ ਵੱਲ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਔਰ ਇਹਦੇ ਨਾਲ ਕਰੋੜਾਂ ਰੁਪਈਏ ਖੂਹ ਖਾਤੇ ਦੇ ਵਿੱਚ ਜਿਹੜੇ ਜੀ ਉਹ ਪੈ ਗਏ ਆ। ਜਿਹੜੀ ਖੇਡ ਸਿੱਖਿਆ ਤੇ ਸੱਭਿਆਚਾਰਕ ਟੈਸਟ ਵਜੋਂ ਇਕੱਠੇ ਹੋਏ ਸੀਗੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ 16-17 ਦੇ ਦੌਰਾਨ VIP ਠੇਕੇਦਾਰਾਂ ਨੇ ਵੇਲੇ ਸਿਰ ਕਿਸ਼ਤਾਂ ਨਹੀਂ ਤਾਰੀਆਂ, ਜਿਹਦੇ ਕਰਕੇ ਉਹ ਡਿਫਾਲਟਰ ਹੋ ਗਏ। ਜਦੋਂ ਹੁਕੂਮਤ ਬਦਲੀ ਤਾਂ ਇੱਕ ਵਾਰੀ ਇਹਨਾਂ ਠੇਕੇਦਾਰਾਂ ਨੂੰ ਕਾਂਬਾ ਛਿੜ ਗਿਆ, ਪਰ ਇਹਨਾਂ ਦੀਆਂ ਮੁੜ ਕੇ ਲਹਿਰਾਂ ਬਹਿਰਾਂ ਫੇਰ ਹੋ ਗਈਆਂ। ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜਾ ਜੀ ਇਸ ਮਾਮਲੇ 'ਚ ਪਹਿਲੇ ਨੰਬਰ ਦੇ ਉੱਤੇ ਆ। ਇੱਥੋਂ ਦੇ ਠੇਕੇਦਾਰਾਂ ਨੇ ਸਰਕਾਰ ਦੇ 68 ਕਰੋੜ ਰੁਪਈਏ ਜਿਹੜੇ ਆ ਉਹ ਨਹੀਂ ਤਾਰੇ। ਚਰਚਿਤ ਆਗੂ ਜਿਹੜਾ ਸ਼ਿਵਲਾਲ ਡੋਡਾ ਦੀ ਫਰਮ ਗਗਨ ਵਾਈਨ ਜਿਹੜੀ ਆ ਜੀ ਉਹਨੇ ਕਰੀਬ 24 ਕਰੋੜ ਰੁਪਈਏ ਦੀ ਡਿਫਾਲਟਰ ਆ। ਕਾਂਗਰਸ ਆਗੂਆਂ ਦੇ ਜਿਹੜਾ ਜੀ ਐਡਵਾਂਸ ਵਾਈਨ ਵੱਲ ਸਰਕਾਰ ਦੇ ਕੋਈ 21 ਕਰੋੜ ਰੁਪਈਆ, 20.5 ਕਰੋੜ ਰੁਪਈਆ ਬਕਾਇਆ ਜੀ। ਏਕਮ ਵਾਈਨ ਦੇ ਵੱਲ 24 ਕਰੋੜ ਰੁਪਈਆ ਬਕਾਇਆ। ਜਿਹੜਾ ਇਨਕਮ ਟੈਕਸ ਵਿਭਾਗ ਹੈ ਜੀ ਉਹਨੇ ਮਾਲ ਮਹਿਕਮੇ ਨੇ, ਮਾਫ ਕਰਨਾ, ਆਬਕਾਰੀ ਵਿਭਾਗ ਤੇ ਮਾਲ ਮਹਿਕਮਾ ਜਿਹੜਾ ਜੀ ਉਹਦੇ ਵਿੱਚ ਇਹਨਾਂ ਫਰਮਾਂ ਦੀ ਜਿਹੜੀ ਜਾਇਦਾਦ ਦੀ ਰੈੱਡ ਐਂਟਰੀ ਤਾਂ ਪਵਾਤੀ, ਪਰ ਮੁੜ ਕੇ ਫੇਰ ਚੁੱਪ ਕਰ ਗਏ। ਜ਼ਿਲ੍ਹਾ ਸੰਗਰੂਰ ਦੂਜੇ ਨੰਬਰ ਤੇ ਆਉਂਦਾ ਜੀ। 35 ਕਰੋੜ ਰੁਪਈਏ ਇਹਦੇ ਠੇਕੇਦਾਰਾਂ ਦੇ ਵੱਲ ਖੜੇ ਆ। ਡਿਸਟ੍ਰਿਕਟ ਮੋਗਾ ਦੇ ਠੇਕੇਦਾਰਾਂ ਦੇ ਵੱਲ 15 ਕਰੋੜ ਰੁਪਈਆ, ਫਰੀਦਕੋਟ ਦੇ ਠੇਕੇਦਾਰਾਂ ਦੇ ਵੱਲ 15 ਕਰੋੜ ਰੁਪਈਆ, ਮੁਕਤਸਰ ਦੇ ਵਿੱਚ ਜਿਹੜਾ ਜੀ 1 ਕਰੋੜ ਰੁਪਈਏ ਦਾ ਖੜਾ, ਫਿਰੋਜ਼ਪੁਰ ਫਾਜ਼ਿਲਕਾ ਵਿੱਚ ਵੀ ਜਿਹੜੇ ਜੀ ਉਹ ਪੈਸੇ ਖੜੇ ਨੇ। ਠੇਕੇਦਾਰ ਜਿਹੜੇ ਨੇ ਜੀ ਉਹਨਾਂ ਨੇ ਕੈਪਟਨ ਸਰਕਾਰ ਨੂੰ ਵੀ ਜਿਹੜਾ ਜੀ ਉਹ ਪਤਿਆ ਲਿਆ ਜਾਪਦਾ, ਜਿਹਦੇ ਕਰਕੇ ਸਰਕਾਰ ਜਿਹੜੀ ਹੈ ਜੀ ਉਹ ਚੁੱਪ ਕਰ ਗਈ ਆ। ਪੰਜਾਬ ਸਰਕਾਰ ਨੇ ਸ਼ਰਾਬ ਤੇ ਖੇਡ ਸਿੱਖਿਆ ਕਲਚਰ ਤੇ ਆਟਾ ਦਾਲ ਸੈਸ ਜਿਹੜਾ ਜੀ ਉਹ ਲਾਇਆ। ਇਹਨਾਂ ਠੇਕੇਦਾਰਾਂ ਨੇ ਸੈਸ ਤਾਂ ਲੈ ਲਿਆ, ਪਰ ਅੱਗੇ ਸਰਕਾਰ ਦੇ ਕੋਲੇ ਜਿਹੜਾ ਜੀ ਉਹ ਜਮ੍ਹਾਂ ਨਹੀਂ ਕਰਾਇਆ, ਜਿਹਦੇ ਕਰਕੇ ਸਿੱਖਿਆ, ਖੇਡ ਤੇ ਸੈਰ ਸਪਾਟਾ ਵਿਭਾਗ ਦੇ ਕੋਲੇ ਜਿਹੜੇ ਜਮ੍ਹਾਂ ਹੋਣ ਵਾਲੇ ਫੰਡ ਸੀਗੇ ਉਹਨਾਂ ਦੇ ਵਿੱਚ ਕਮੀ ਜਿਹੜੀ ਸੀ ਉਹ ਆ ਗਈ। ਪਰ ਇਹਦੇ ਉੱਤੇ ਪੈਰਵਾਈ ਜਿਹੜੀ ਹੈ ਜੀ ਉਹ ਜਿਵੇਂ ਬਿਲਕੁਲ ਚੁੱਪ ਕਰ ਗਈ ਹੈ ਜੀ ਸਰਕਾਰ। ਉਹਦੇ ਤੋਂ ਲੱਗਦਾ ਇਹ ਤਕਰੀਬਨ ਇਹਨਾਂ ਨੇ ਦੱਬ ਲਏ ਕਿੰਨੇ 350 ਕਰੋੜ ਰੁਪਏ ਜੀ। ਆਹ ਜੀ ਥੋੜੇ ਨਾ ਬਹੁਤੇ। ਤਾਂ ਅੱਗੇ ਆਪਾਂ ਗੱਲ ਕਰਦੇ, ਇੱਕ ਮੰਗਲ ਸਿੰਘ ਹੁੰਦਾ ਸੀ ਜਿਹਨੇ ਕਾਫੀ ਸਾਰਾ ਸਮਾਨ ਜਿਹੜਾ ਦੱਬਿਆ ਹੋਇਆ ਸੀ, ਉਸ ਦੀ ਖਬਰ ਨਹੀਂ ਨਿਕਲੀ ਕਦੀ। ਐਕਚੁਅਲੀ ਮੰਗਲ ਜਿਹੜਾ ਸੀਗਾ ਜੀ ਇਹ ਅਕਾਲੀਆਂ ਦਾ ਚਹੇਤਾ ਸੀਗਾ ਉਹਨਾਂ ਦੀ ਸਰਕਾਰ ਦੇ ਸਮੇਂ, ਔਰ ਜਿਹੜੇ ਪੈਸਟੀਸਾਈਡ ਘਪਲਾ ਜਿਹੜਾ ਹੋਇਆ ਸੀਗਾ, ਨਕਲੀ ਪੈਸਟੀਸਾਈਡ ਵਾਲਾ ਮਾਮਲਾ, ਵੈਸੇ ਤਾਂ ਇਹ ਉਂਗਲ ਜਿਹੜੀ ਸੀਗੀ ਜੀ ਸਿੱਧਮ ਸਿੱਧੀ ਜਾਂਦੀ ਸੀ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਦੇ ਉੱਤੇ,
ਪਰ ਬਲੀ ਦਾ ਬੱਕਰਾ ਜਿਹੜਾ ਸੀ ਉਹ ਮੰਗਲ ਸਿੰਘ ਨੂੰ ਬਣਾ ਦਿੱਤਾ ਸੀਗਾ। ਖੇਤੀਬਾੜੀ ਵਿਭਾਗ ਦਾ ਇਹ ਸਾਬਕਾ ਡਾਇਰੈਕਟਰ ਹੈ ਮੰਗਲ ਸਿੰਘ। ਇਹਦਾ ਵਿਦੇਸ਼ੀ ਮਾਲ ਜਿਹੜਾ ਜੀ ਉਹ ਛਕਣ ਵਾਲਾ ਜਿਹੜਾ, ਕਿਉਂਕਿ ਚੋਰਾਂ ਨੂੰ ਮੋਰ ਪੈ ਜਾਂਦੇ ਕਈ ਵਾਰੀ, ਇੱਕ ਹੌਲਦਾਰ ਜਿਹੜਾ ਉਹ ਕਾਬੂ ਕੀਤਾ। ਜਿਹੜਾ ਜੀ ਉਦੋਂ ਦੇ ਥਾਣੇਦਾਰ ਜਿਹੜਾ ਗੁਰਸ਼ੇਰ ਸਿੰਘ ਸੀਗਾ ਉਹ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਪਹਿਲਾਂ ਜਿਹੜੀ ਪੁਲਿਸ ਚੁੱਪ ਰਹੀ ਇਸ ਮਾਮਲੇ ਦੇ ਉੱਤੇ, ਹੁਣ ਉਹਨੇ ਥੋੜੀ ਜਿਹੜੀ ਹੈ ਜੀ ਉਹ ਚੁਸਤੀ ਫੜੀ ਆ। ਅਸਲ ਦੇ ਵਿੱਚ ਉਦੋਂ ਦਾ ਜਿਹੜਾ ਮੁੰਸ਼ੀ ਸੀਗਾ ਇਕਬਾਲ ਸਿੰਘ, ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਜਿਹੜੀ ਐਂਟੀਸਪੇਟਰੀ ਸੀ ਉਹ ਰੱਦ ਹੋ ਗਈ ਤਾਂ ਅਦਾਲਤ ਦੇ ਹੁਕਮਾਂ ਦੇ ਉੱਤੇ ਉਹਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਖੇਤੀਬਾੜੀ ਮਹਿਕਮੇ ਦਾ ਸਾਬਕਾ ਜਿਹੜਾ ਜੀ ਡਾਇਰੈਕਟਰ ਮੰਗਲ ਸਿੰਘ, ਉਹਦੇ ਖਿਲਾਫ ਜਦੋਂ 21 ਸਤੰਬਰ 15 ਨੂੰ FIR ਦਰਜ ਹੋਈ ਸੀ ਤਾਂ ਮੰਗਲ ਸਿੰਘ ਦੇ ਚੰਡੀਗੜ੍ਹ ਦੇ ਘਰੋਂ ਕੈਨੇਡਾ ਤੇ ਅਮਰੀਕਾ ਦੇ ਡਾਲਰ, 2 ਮੁੰਦਰੀਆਂ, ਕਿੱਟੀ ਸੈੱਟ, ਚਾਂਦੀ ਦਾ ਕੜਾ, ਜਰਮਨੀ ਦਾ ਬਣਿਆ ਪਿਸਟਲ ਵਗੈਰਾ ਜਿਹੜਾ ਜੀ ਉਹ ਬਰਾਮਦ ਕੀਤਾ ਗਿਆ ਸੀਗਾ ਔਰ ਇਹ ਥਾਣਾ ਰਾਮਾ ਦੇ ਮਾਲਖਾਨੇ ਦੇ ਵਿੱਚ ਰੱਖਿਆ ਗਿਆ ਸੀਗਾ। 28 ਦਸੰਬਰ 16 ਨੂੰ ਜਦੋਂ ਥਾਣਾ ਰਾਮਾ ਦੇ ਮਾਲਖਾਨੇ ਦੀ ਜਾਂਚ ਕੀਤੀ ਗਈ ਤਾਂ ਉੱਥੋਂ ਇਹ ਸਮਾਨ ਗਾਇਬ ਜਿਹੜਾ ਜੀ ਉਹ ਪਾਇਆ ਗਿਆ। ਉਸ ਵੇਲੇ ਤਾਂ ਮਾਮਲਾ ਦੱਬ ਦਿੱਤਾ, ਪਰ ਸਰਕਾਰ ਬਦਲ ਗਈ ਤਾਂ ਬਠਿੰਡਾ ਜ਼ੋਨ ਦੇ IG ਜਿਹੜੇ ਸੀਗੇ ਜੀ ਮੁਖਵਿੰਦਰ ਸਿੰਘ ਛੀਨਾ, ਉਹਨਾਂ ਨੇ ਇਸ ਕੇਸ ਦੀ ਪੜਤਾਲ ਦੇ ਵਾਸਤੇ ਕਦਮ ਚੁੱਕੇ ਤੇ ਇਹ ਪਾਇਆ ਗਿਆ ਕਿ ਥਾਣਾ ਰਾਮਾ ਦੇ ਵਿੱਚ ਉਦੋਂ ਜਿਹੜਾ ਥਾਣੇਦਾਰ ਸੀ ਗੁਰਸ਼ੇਰ ਸਿੰਘ ਤੇ ਮੁਨਸ਼ੀ ਇਕਬਾਲ ਸਿੰਘ ਤੇ ਇਹਨਾਂ ਨਾਲ ਇੱਕ ਸਿਪਾਹੀ ਸੀਗਾ ਜੀ, ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਖੁਰਦ-ਬੁਰਦ ਉੱਥੋਂ ਕਰ ਦਿੱਤਾ ਔਰ ਹੁਣ ਇੱਕ ਜਣਾ ਜਿਹੜਾ ਜੀ ਅਜੇ ਇਹਨਾਂ ਦੇ ਵਿੱਚੋਂ ਫੜਿਆ ਗਿਆ। ਦੂਜੇ ਜਿਹੜੇ 2 ਆ ਉਹ ਕਾਬੂ ਨਹੀਂ ਆਏ। ਮਾਲਖਾਨਿਆਂ ਦੇ ਵਿੱਚੋਂ ਮਾਲ ਜਿਹੜਾ ਜੀ ਉਹ ਗਾਇਬ ਕਿਵੇਂ ਹੁੰਦਾ, ਇਹਦੀਆਂ ਵੈਸੇ ਕਈ ਕਿਸਮ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ। ਖਾਸ ਤੌਰ ਦੇ ਉੱਤੇ ਜਿਹੜਾ ਚਿੱਟਾ ਉਹ ਵੀ ਇੱਥੋਂ ਜਿਹੜਾ ਜੀ ਉਹ ਗਾਇਬ ਹੁੰਦਾ ਰਿਹਾ ਕਿ ਉੱਥੇ ਰੱਖਿਆ ਤੇ ਗਾਂ ਉੱਥੋਂ ਕੱਢ ਕੇ ਜਿਹੜਾ ਜੀ ਉਹ ਵੇਚ ਦਿੰਦੇ ਰਹੇ ਨੇ। ਪਰ ਇਹ ਮੰਗਲ ਦਾ ਮਾਲ ਜਿਹੜਾ ਜੀ ਉਹ ਛਕਣ ਵਾਲਾ ਉਹ ਹੁਣ ਜਿਹੜਾ ਜੀ ਉਹ ਕਾਬੂ ਆਇਆ, ਭਾਵ ਕਿ ਮੰਗਲ ਨੇ ਜਿੰਨਾ ਕੁ ਮਾਲ ਬਣਾਇਆ ਇਹਦਾ ਤਾਂ ਕੋਈ ਵੈਸੇ ਅੰਤ ਹਿਸਾਬ ਨਹੀਂ ਗਾ। ਇੰਨੇ ਕਮਾਲ ਦੇ ਨਾਲ ਉਹਨੂੰ ਕੋਈ ਬਹੁਤਾ ਫਰਕ ਤਾਂ ਨਹੀਂ ਪੈਂਦਾ, ਪਰ ਕਿਉਂਕਿ ਮਾਲਖਾਨੇ ਦੇ ਵਿੱਚੋਂ ਗਾਇਬ ਹੋਇਆ। ਬਿਲਕੁਲ ਜੀ, ਚੋਰਾਂ ਤੇ ਮੋਰ ਪਏ ਆ ਨਾ। ਤੇ ਆਪਾਂ ਆਖਰੀ ਸਵਾਲ ਵੱਲ ਵੱਧਦੇ ਹਾਂ ਤੇ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ, ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਤੇ ਤੁਸੀਂ ਕਾਲ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ, ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਆ ਜੀ। 408-272-5200। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪਹਿਲਾਂ ਵੀ ਕੀਤੀ ਆ ਕਿ ਜਿਸ ਤਰ੍ਹਾਂ ਜਥੇਦਾਰ ਗੁਰਬਚਨ ਸਿੰਘ ਨੇ ਚੁਣੌਤੀ ਦਿੱਤੀ ਆ ਸਰਕਾਰ ਨੂੰ, ਕੱਲ੍ਹ ਵੀ ਆਪਾਂ ਕਵਰ ਕੀਤੀ ਸੀਗੀ। ਤੇ ਹੁਣ ਦੀਵਾਲੀ ਦੇ ਮੌਕੇ ਤੇ ਲੱਗਦਾ ਕਿ ਤਣਾਅ ਦੇ ਅਸਾਰ ਪਸਾਰ ਹੈ। ਵੇਖਣ ਵਾਲੀ ਗੱਲ ਜਿਹੜੀ ਨਾ ਜੀ ਇਹਦੇ ਵਿੱਚ ਇਹ ਆ ਕਿ ਜਿਹੜੇ ਜਥੇਦਾਰ ਨੇ ਗੁਰਬਚਨ ਸਿੰਘ ਹੋਰੀ, ਉਹ ਪਹਿਲਾਂ ਹੀ ਰੌਲਾ ਜਿਹੜਾ ਜੀ ਉਹ ਪਾ ਰਹੇ ਆ ਤੇ ਉੱਥੇ ਰੌਲਾ ਜਿਹੜਾ ਪੈ ਸਕਦਾ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਜਿਹੜੀ ਆ ਉਹ ਤਿਆਰ ਰਹੇ। ਕਹਿੰਦੇ ਰੌਲਾ ਪੈ ਗਿਆ ਤੇ ਸਰਕਾਰ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੋਊਗੀ। ਇਹ ਮਤਵਾਦੀ ਜਥੇਦਾਰ ਜਿਹੜੇ ਨੇ ਉਹ ਪਹਿਲਾਂ ਵੀ ਜਾਂਦੇ ਰਹੇ ਨੇ ਉੱਥੇ ਜਾ ਕੇ ਸੰਦੇਸ਼ ਤੇ ਆਪਣੇ ਫੈਸਲੇ ਜਿਹੜੇ ਆ ਅਕਾਲ ਤਖਤ ਦੇ ਬਾਹਰ ਸੁਣਾਉਂਦੇ ਰਹੇ ਨੇ ਪਿਛਲੇ ਸਮੇਂ ਦੇ ਦੌਰਾਨ। ਪਿਛਲੀ ਦੀਵਾਲੀ ਦੇ ਉੱਤੇ ਵੀ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ, ਉਦੋਂ ਕੁਛ ਜ਼ਿਆਦਾ ਪਿਆ ਸੀਗਾ ਜਦੋਂ ਗਿਆਨੀ ਗੁਰਬਚਨ ਸਿੰਘ ਹੋਰੀ ਬੋਲਣ ਲੱਗੇ ਆ, ਉਸ ਟਾਈਮ ਵੀ ਜਿਹੜਾ ਜੀ ਉਹ ਸਪੀਕਰ ਲਾ ਲਿਆ ਗਿਆ ਸੀ। ਤਾਂ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਜਿਹੜੇ ਮਤਵਾਦੀ ਜਥੇਦਾਰ ਨੇ ਧਿਆਨ ਸਿੰਘ ਮੰਡ ਤੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਜਥੇਦਾਰ, ਉਹਨਾਂ ਨੂੰ ਉੱਥੇ ਵੜਨ ਤੋਂ ਰੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ। ਇਹ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਗਿਆਨੀ ਗੁਰਬਚਨ ਸਿੰਘ ਹੋਰੀ ਕਰ ਰਹੇ ਨੇ। ਤੇ ਨਿਰਤਿੰਦੇ ਜਦੋਂ ਇਹ ਜਾਣਗੇ ਜਿਹੜੇ ਮਤਵਾਦੀ ਜਥੇਦਾਰ ਨੇ, ਜਿਹੜੇ ਕਿ ਸਰਬੱਤ ਖਾਲਸਾ ਵਾਲੇ ਜਥੇਦਾਰ, ਉਹ ਜਿਹੜੇ ਨੇ ਉੱਥੇ ਜਾਣਗੇ ਆਪਣੇ ਸਾਥੀਆਂ ਦੇ ਨਾਲ, ਧੱਕੇ ਦੇ ਨਾਲ ਜੀ। ਅੱਗੋਂ ਟਾਸਕ ਫੋਰਸ ਜਿਹੜੀ ਹੈ ਜੀ ਉਹ ਰੋਕੂਗੀ। ਜਦੋਂ ਰੋਕੂਗੀ ਤੇ ਫਿਰ ਉੱਥੇ ਟਕਰਾਓ ਦੇ ਜਿਹੜੇ ਨੇ ਉਹ ਚਾਂਸਸ ਬਣਦੇ ਨਜ਼ਰ ਆ ਰਹੇ ਨੇ। ਟਕਰਾਓ ਕਰਨਾ ਕਿਹਨੇ ਹੈ? ਕਿਉਂਕਿ ਜੇ ਟਾਸਕ ਫੋਰਸ ਵਾਲੇ ਸਿਆਣੇ ਹੋਣ ਜਾਂ ਸ਼੍ਰੋਮਣੀ ਕਮੇਟੀ ਸਿਆਣੀ ਹੋਵੇ, ਜੇ ਉਹ ਆਉਂਦੇ ਨੇ ਉਹਨਾਂ ਨੂੰ ਬੋਲ ਕੇ ਜਾ ਲੈਣ ਦਿੱਤਾ ਜਾਵੇ, ਏਦਾਂ ਉਹ ਕਰਨ ਤੋਂ ਰੋਕ ਰਹੇ ਨੇ। ਉਹ ਰੋਕਣ ਦੇ ਕਰਕੇ ਜਿਹੜਾ ਜੀ ਉੱਥੇ ਟਕਰਾਓ ਦੇ ਚਾਂਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਜਾਣਗੇ। ਖਾਸ ਤੌਰ ਦੇ ਉੱਤੇ ਹੁਣ ਇਹ ਇਸ ਕਰਕੇ ਵੱਧ ਰਹੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਗੀਰ ਕੌਰ ਜਿਹੜੀ ਹੈ ਜੀ ਉਹਨੂੰ ਇਹਨਾਂ ਮਤਵਾਦੀ ਜਥੇਦਾਰਾਂ ਨੇ ਤਲਬ ਕੀਤਾ ਤੇ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਮਤਾ ਪਾ ਕੇ ਤੇ ਜਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਸ਼ਿਕਾਇਤ ਲਾਤੀ ਕਿ ਮਤਵਾਦੀ ਜਥੇਦਾਰਾਂ ਨੂੰ ਜਿਹੜਾ SGPC ਦਾ ਜਥੇਦਾਰ ਆ ਉਹ ਸੱਦੇ
ਭਾਵੇਂ ਇਹ ਜਿਹੜੇ ਜਥੇਦਾਰਾਂ ਵਾਲੀ ਜਿਹੜੀ ਖੇਡ ਆ ਨਾ ਦੀ ਉਹ ਦੀਵਾਲੀ ਦੇ ਮੌਕੇ ਦੇ ਉੱਤੇ ਕਿਸ ਪਾਸੇ ਵੱਲ ਨੂੰ ਲੈ ਕੇ ਜਾਊਗੀ ਔਰ ਖਬਰਾਂ, ਫੋਟੋਆਂ, ਵੀਡੀਓਜ਼ ਜਿਹੜੀਆਂ ਨੇ ਉਹ ਕਿਹੋ ਜਿਹੀਆਂ ਬਣਾਊਗੀ। ਇਹਨਾਂ ਦੇ ਬਿਆਨਾਂ ਤੋਂ ਕਾਫੀ ਕੁਝ ਜਿਹੜਾ ਜੀ ਇਸ ਵਾਰੀ ਨਜ਼ਰ ਆ ਰਿਹਾ ਜੀ ਕਿ ਠੀਕ ਠਾਕ ਸਭ ਕੁਝ ਹੋਣ ਵਾਲਾ ਨਹੀਂ ਹੈ ਸ਼ਾਇਦ। ਬਿਲਕੁਲ ਜੀ, ਸ਼ਾਇਦ ਕੋਈ ਕਸਰ ਤਾਂ ਛੱਡੀ ਨਹੀਂ ਇਹਨਾਂ ਨੇ। ਤੇ ਆਪਾਂ ਮੁੜਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਸਰੋਤਿਓ, ਤੇ ਬਾਅਦ ਵਾਪਸ ਆਣ ਕੇ ਫਿਰ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਇੱਕ ਵਾਰ ਫਿਰ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਰਾਜ ਮੰਡੇਕਾ ਤੋਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ, ਸਵਾਲ ਬਾਈ ਜੀ ਮੇਰਾ ਇਹ ਆ ਵੀ ਜਦੋਂ ਬਾਕੀ ਕਿਸੇ ਦੇ ਘਰ ਦਾ ਪਤਾ ਨਹੀਂ, ਪਰ ਸਾਡੇ ਜਦੋਂ ਵੀ ਕਿਤੇ ਸ਼ਾਮ ਨੂੰ ਬੈਠੇ ਆ, ਵੈਸੇ ਮਾਤਾ ਸਾਡੀ ਦੀ ਚਲੋ ਮੈਂਬਰੀ ਵੀ ਠੀਕ ਆ, ਚੰਗੀ ਆ, ਤੇ ਉਹ ਜਦੋਂ ਵੀ ਕਿਤੇ ਸ਼ਾਮ ਨੂੰ ਜਾਂ ਕਦੇ ਟਾਈਮ ਲੱਗਦਾ ਘਰੇ ਬੈਠੀ, ਇਹ ਗੱਲ ਆਮ ਸਾਡੇ ਘਰ ਚੱਲਦੀ ਹੁੰਦੀ ਆ ਕਿ ਅੱਜ ਤੋਂ 40-45 ਸਾਲ ਪਹਿਲਾਂ ਉਹ ਦੱਸਦੇ ਸੀ ਵੀ ਕਿਸਾਨਾਂ ਦੇ ਉਦੋਂ ਵੀ ਬੈਂਕਾਂ ਵਾਲੇ ਮਾਰਦੇ ਹੁੰਦੇ ਸੀ ਛਾਪੇ, ਹਨਾ, ਜਿਹੜੇ ਕਰਜ਼ਿਆਂ ਕਰਕੇ। ਤੇ ਉਹ ਸਾਰੇ ਲਾਗੇ ਛਾਗੇ ਦੀਆਂ ਵੀ ਸਟੋਰੀ ਦੱਸਦੇ ਹੁੰਦੇ, ਫਲਾਨੇ ਨੂੰ ਏਦਾਂ ਉਹ ਨਹੀਂ ਫੜਿਆ ਸੀ ਜਿੱਦਾਂ। ਪਰ ਇੱਕ ਚੀਜ਼ ਜਦੋਂ ਪੁੱਛੀ ਦੀ ਵੀ ਆਪਾਂ ਕਿਵੇਂ ਬਚੇ ਰਹਿ ਗਏ, ਉਹ ਇੱਕ ਚੀਜ਼ ਦੱਸਦੇ ਵੀ ਆਪਾਂ ਬੀਜ ਜਿਹੜੇ ਘਰ ਦੇ ਹੁੰਦੇ ਸੀ ਉਹ ਬਟਾ ਲਈਦੇ ਸੀ, ਹਨਾ, ਵੀ ਆਪਣੇ ਮੁੱਲ ਕੁਛ ਨਹੀਂ ਲੈਣਾ ਪੈਂਦਾ ਸੀ। ਘੇ ਤੇ ਦੁੱਧ, ਇਹ ਚੀਜ਼ ਆਮ ਜਦੋਂ ਕੋਈ ਪ੍ਰੋਗਰਾਮ ਆਉਂਦਾ ਸੀ ਉਦੋਂ ਇਹ ਕੰਮ ਆ ਜਾਂਦੇ ਸੀ। ਏਦਾਂ ਦੀਆਂ ਚੀਜ਼ਾਂ ਤੋਂ ਕਿਸਾਨ ਹੋ ਗਏ ਆ ਕਰਕੇ ਤਾਂ ਕੁਛ ਜ਼ਿਆਦਾ ਨਹੀਂ ਇਹ, ਮੈਂ ਕਹਿੰਦਾ ਵੀ ਇਹਨਾਂ ਚੀਜ਼ਾਂ ਦਾ ਅਸਰ ਕਿਸਾਨਾਂ ਤੇ ਪਿਆ ਹੋਊਗਾ। ਥੈਂਕ ਯੂ। ਬਿਲਕੁਲ, ਐਕਚੁਅਲੀ ਰਾਜੀ ਇਹ ਆ ਕਿ ਜੇ ਕੋਈ ਕਿਸਾਨ ਇਹ ਕਵੇ ਕਿ ਸ਼ਹਿਰ ਜਾ ਰਿਹਾ ਜਾਂ ਰੇਹੜੀ ਤੋਂ ਜਿਹੜੀ ਆ ਜੀ ਉਹ ਸਬਜ਼ੀ ਲਵੇ, ਰੇਹੜੀਆਂ ਵਾਲੇ ਸਬਜ਼ੀ ਜਿਹੜੀ ਆ ਉਹ ਪਿੰਡਾਂ ਵਿੱਚ ਵੀ ਤਾਂ ਵੇਚਦੇ ਆ ਜੀ ਹੋਕਾ ਦੇ ਕੇ। ਹੁਣ ਪਿੰਡਾਂ 'ਚ ਬੇਸ਼ੱਕ ਸਾਰੇ ਤਾਂ ਕਿਸਾਨਾਂ ਦੇ ਘਰ ਨਹੀਂ ਹੁੰਦੇ, ਜਿਹੜੇ ਦੂਜੇ ਨੇ ਚਲੋ ਉਹ ਤਾਂ ਲੈਂਦੇ ਨੇ। ਜੇ ਕਿਸਾਨ ਸਬਜ਼ੀ ਲਵੇ ਰੇਹੜੀ ਤੋਂ ਤੇ ਫਿਰ ਸਵਾਲ ਤਾਂ ਜਿਹੜੇ ਆ ਜੀ ਉਹ ਬਿਲਕੁਲ ਉੱਠਦੇ ਨੇ ਜਿਹੜੇ ਤੁਸੀਂ ਖੜੇ ਕੀਤੇ ਆ। ਦੇਖੋ ਚੇਂਜ ਹੋਇਆ ਕਾਫੀ ਕੁਛ। ਸੇਫਟੀ ਸਿਸਟਮ ਜਿਹੜਾ ਸੀਗਾ ਉਹ ਬੜਾ ਜਿਹੜਾ ਵੀ ਲਾਹੇਵੰਦ ਸੀਗਾ, ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਾਸਤੇ ਵੀ, ਤੇ ਜਿਹੜੇ ਦੂਸਰੇ ਧੰਦੇ ਕਰਨ ਵਾਲੇ ਸੀਗੇ, ਜਿਹੜੇ ਮੰਨ ਲਓ ਜੁੱਤੀਆਂ ਦੀ ਗੱਲ ਸੀਗੀ, ਜੁੱਤੀ ਕਢਾਉਣੀ ਜਾਂ ਜਿਹੜੀ ਉਹ ਸੇਫਟੀ ਸਿਸਟਮ ਸੀ, ਗੋਹਾ ਕੂੜਾ ਕਰਨ ਵਾਲੇ ਜਿਹੜੇ ਦੀ ਉਹ ਸੇਫਟੀ ਸਿਸਟਮ ਸੀਗਾ, ਜਿਹੜਾ ਕੰਮ ਲੁਹਾਰਾਂ ਤੋਂ ਕਰਾਇਆ ਜਾਂਦਾ ਸੀਗਾ ਉਹ ਸੇਫਟੀ ਸਿਸਟਮ ਸੀਗਾ ਸਾਰੇ ਦਾ ਸਾਰਾ, ਕਿ ਉਹਨਾਂ ਨੂੰ ਕਣਕ ਜਿਹੜੀ ਆ ਝੋਨਾ ਦਾ ਉਹ ਜਿਹੜਾ ਉਹ ਦਿੱਤਾ ਜਾਂਦਾ ਸੀਗਾ ਹਰ ਫਸਲ ਦੇ ਉੱਤੇ। ਤੇ ਉਹ ਬੜਾ ਚਾਹੀਦਾ ਜਿਹੜਾ ਜੀ ਉਹ ਕੰਮ ਵੀ ਕਰਦੇ ਸੀ, ਕਿਉਂਕਿ ਉਹਨਾਂ ਦੇ ਘਰੇ ਵੀ ਕਣਕ ਆ ਜਾਂਦੀ ਸੀਗੀ। ਮੰਨ ਲਓ 6-7 ਨਾਲ ਵੀ ਉਹ ਸੇਤੀ ਉਹਨਾਂ ਦੀ ਹੈਗੀ ਆ, ਤੇ ਬੋਰੀ ਦੇ ਹਿਸਾਬ ਜਿੰਨਾ ਮੈਨੂੰ ਯਾਦ ਆ ਜੀ ਬੋਰੀ ਦਾ ਹਿਸਾਬ ਹੁੰਦਾ ਸੀਗਾ, ਤੇ ਬੋਰੀ ਕਰਕੇ ਜੀ ਉਹ 8-10 ਬੋਰੀਆਂ ਉਹਨੂੰ ਖਾਣ ਦੇ ਵਾਸਤੇ ਜਿਹੜਾ ਜੀ ਉਹ ਆਟਾ ਦਾਲ ਮਿਲ ਜਾਂਦਾ ਸੀ। ਸਾਰੇ ਹੀ ਉਸ ਸਿਸਟਮ ਦੇ ਵਿੱਚੋਂ ਜਦੋਂ ਨਿਕਲ ਗਏ ਤੇ ਅੱਜ ਜਿਹੜਾ ਹਾਲਾਤ ਆ ਜੀ ਉਹ ਜ਼ਿਮੀਂਦਾਰ ਦਾ ਜਿਹੜਾ ਮੁੰਡਾ ਆ ਉਹ ਕਿਸੇ ਵੀ ਜੁੱਤੀ ਬਣਾਉਣ ਵਾਲੇ ਤੋਂ, ਜਿਹੜਾ ਨੇੜੇ ਤੇੜੇ ਵਾਲਾ ਜਿਹੜਾ 200-250 ਚ ਅੱਜ ਵੀ ਤਿਆਰ ਕਰ ਦਿੰਦਾ, 300 ਦੇ ਵਿੱਚ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੇ ਨਾਲ ਕਹਿੰਦਾ ਵੀ ਜਿਹੜੀ ਵੀ ਮੈਂ ਜੁੱਤੀ ਪਾਉਣਾ ਆ, ਮੈਂ ਕੋਈ ਨੇਮ ਬ੍ਰਾਂਡ ਨਹੀਂ ਪਾਈ ਕਦੀ, ਉਹ ਮੇਰੇ ਨੇੜੇ ਇੱਕ ਜਿਹੜਾ ਜੁੱਤੀਆਂ ਬਣਾਉਣ ਵਾਲਾ ਜੀ ਉਹਦੇ ਤੋਂ ਲੈਣਾ, ਉਹ 250 ਤੋਂ 300 ਰੁਪਏ ਦੇ ਵਿੱਚ ਬਹੁਤ ਜਿਹੜੀ ਜੁੱਤੀ ਹਾਲ ਉਹੋ ਹੀ ਜੁੱਤੀ ਤੁਸੀਂ ਕਿਸੇ ਸਟੋਰ ਦੇ ਉੱਤੋਂ ਲੈਂਦੇ ਹੋ ਤੇ ਉਹ ਤੁਹਾਨੂੰ 1000 ਰੁਪਏ ਤੋਂ ਘੱਟ ਨਹੀਂ ਮਿਲਦੀ। ਉਹਦੇ ਤੋਂ ਕਿਸਾਨ ਦਾ ਬੱਚਾ ਜਿਹੜਾ ਜੀ ਉਹ ਨਹੀਂ ਜੁੱਤੀ ਲੈਂਦਾ, ਉਹ ਕਹਿੰਦਾ ਕਿ ਮੈਂ ਨੇਮ ਬ੍ਰਾਂਡ ਤੋਂ ਜਾ ਕੇ ਜਿਹੜੀ ਹੈ ਜੀ ਉਹ ਲਾਉਂਗਾ। ਇਹ ਸਾਰਾ ਕੁਝ ਜਿਹੜਾ ਜੀ ਉਹ ਬਦਲ ਗਿਆ। ਜਦੋਂ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ, ਚਲੋ ਉਹ ਥੋੜੀ ਜ਼ਿਆਦਾ ਪੁਰਾਣੀ ਆ ਮੇਰੇ ਤੋਂ, ਜਿਹੜੀ ਮੈਂ ਆਪਣੇ ਵਾਲੀ ਵੀ ਜਿਹੜੀ ਦੇਖੀ ਉਦੋਂ ਖਰਚੇ ਜਿਹੜੇ ਉਹ ਕੰਟਰੋਲ ਸੀਗੇ। ਜਦੋਂ ਸ਼ਟਾਲਾ ਜਿਹੜਾ ਬਰਸੀਨ ਹੈ ਉਹ ਪੱਕਦਾ ਤਾਂ ਉਹਨੂੰ ਕੱਟ ਕੇ ਉਹਦਾ ਬੀਜ ਜਿਹੜਾ ਜੀ ਉਹ ਸੰਭਾਲ ਲਿਆ ਜਾਂਦਾ ਸੀਗਾ ਅਗਲੀ ਵਾਰ ਦੇ ਵਾਸਤੇ ਬੀਜਣ ਲਈ, ਤੇ ਜਿਹੜੀ ਕਣਕ ਬੀਜਣੀ ਹੁੰਦੀ ਸੀ ਉਹਦਾ ਬੀਜ ਜਿਹੜਾ ਜੀ ਉਹ ਸੈਪਰੇਟਲੀ ਰੱਖਿਆ ਜਾਂਦਾ ਸੀਗਾ ਖਾਣ ਵਾਲੀ ਕਣਕ ਤੋਂ ਵੱਖਰੇ ਤੌਰ ਦੇ ਉੱਤੇ। ਇਹ ਬਿਲਕੁਲ ਗੱਲ ਠੀਕ ਹੈ ਕਿ ਉਹ ਦੂਰ ਅੰਦੇਸ਼ੀ ਬਹੁਤ ਸਨ ਜਿਹੜੇ ਬਜ਼ੁਰਗ ਸਨ ਜੀ, ਉਹਨਾਂ ਨੂੰ ਇੱਕ ਇਹ ਪਤਾ ਸੀ। ਸੈਕੰਡਲੀ ਉਹਨਾਂ ਨੂੰ ਇਹ ਪਤਾ ਸੀਗਾ ਕਿ ਖਰਚੇ ਜਿਹੜੇ ਆ ਉਹਨਾਂ ਨੂੰ ਕੰਟਰੋਲ ਕਰਕੇ ਕਿਵੇਂ ਜਿਹੜਾ ਜੀ ਉਹ ਤੁਰਨਾ। ਮੈਂ ਅੱਜ ਵੀ ਕਹਿੰਦਾ ਕਿ ਗੂਗਲ ਦੇ ਨਾਲੋਂ ਜਿਹੜੀ ਜ਼ਿਆਦਾ ਜਾਣਕਾਰੀ ਹੈ ਨਾ ਉਹ ਸਾਡੇ ਬਜ਼ੁਰਗਾਂ ਦੇ ਕੋਲੇ ਆ। ਅਸੀਂ ਉਹਨਾਂ ਦੀ ਜਾਣਕਾਰੀ ਤੇ ਉਹਨਾਂ ਦਾ ਤਜਰਬਾ ਜਿਹੜਾ ਨੇ ਉਹਦਾ ਲਾਹਾ ਲੈਣਾ ਛੱਡ ਦਿੱਤਾ, ਜਿੱਥੋਂ ਅਸਲ ਦੇ ਵਿੱਚ ਇਹ ਸਮੱਸਿਆ ਆਈ। ਜੀ ਬਿਲਕੁਲ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਵਿਧਾਨ ਆਪਣੇ ਗੁਰਦਾਸਪੁਰ ਦੀ ਇਲੈਕਸ਼ਨ ਹੋ ਗਈ ਆ, ਉੱਥੇ ਗਏ ਹੋਣਗੇ, ਇਲੈਕਸ਼ਨ ਦੇ ਵਿੱਚ ਕਵਰ ਕੀਤਾ ਹੋਣਾ ਤੁਸੀਂ ਵੀ ਇਲੈਕਸ਼ਨ ਨੂੰ। ਕੀ ਕਾਰਨ ਆ ਜਿਹੜੀ ਪਾਰਟੀ ਕੋਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਆਮ ਪਾਰਟੀ ਕੋਲੇ 1.5 ਲੱਖ ਦੇ ਕਰੀਬ ਵੋਟ ਸੀਗੀ, ਉਹ ਖਿਸਕ ਕੇ ਇੰਨੀ ਛੇਤੀ
23,000 ਦੇ ਕਰੀਬ ਰਹਿ ਗਈ ਆ, ਇਹਦੇ ਬਾਰੇ ਦੱਸੀ, ਕੱਟੇ ਹੋਣਾ ਜੀ ਸੁਣਨਾ। ਥੈਂਕ ਯੂ। ਮੈਂ ਇੱਕ ਦਿਨ ਜਿਹੜਾ ਜੀ ਉਹ ਗਿਆ ਸੀਗਾ ਜੀ ਇਹੀ ਦੇਖਣ ਦੇ ਵਾਸਤੇ। ਇੱਕ ਤਾਂ ਜਿਹੜੀ ਇਹਦੀ ਗੁਰਦਾਸਪੁਰ ਦੇ ਵਾਸਤੇ ਜੀ ਜਿਹੜੀ ਚੀਜ਼ ਦਾ ਚਰਚਾ ਨਹੀਂ ਹੋ ਰਿਹਾ ਉਹ ਇਹ ਕਿ ਜਿਹੜਾ ਜੀ ਵੋਟਰ ਕਿਉਂ ਨਹੀਂ ਨਿਕਲਿਆ, ਉਹ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਗਿਆ ਜਾਂ ਕੋਈ ਹੋਰ ਗੱਲ ਹੈ ਜੀ। 14% ਜਿਹੜਾ ਜੀ ਉਹ ਵੋਟ ਘਟਿਆ ਇਸ ਵਾਰੀ। ਇਹ ਜੇ ਇਸ ਗੱਲ ਨੂੰ ਹੋਰ ਪੁਖਤਾ ਕਰਨਾ ਹੋਵੇ ਤਾਂ ਤੁਸੀਂ ਦੇਖੋ ਕਿ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਤਕਰੀਬਨ 800 ਤੋਂ ਉੱਪਰ ਜਿਹੜੇ 8000 ਦੇ ਕਰੀਬ ਜਿਹੜੇ ਜੀ ਉਹ ਨੋਟਾਂ ਦੱਬ ਕੇ ਆਏ, ਭਾਵ ਕਿ ਉਹਨਾਂ ਨੇ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ, ਉਹ ਲਾਈਨ 'ਚ ਲੱਗੇ। ਇਹ ਕਹਿਣ ਦੇ ਵਾਸਤੇ ਜੀ ਵਰਨ 'ਚ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਜੀ ਉਹ ਗਿਣਤੀ ਕਹੀ ਜਾ ਸਕਦੀ ਹੈ ਨੋਟਾਂ ਵਾਲੀ। ਇਹ ਸਾਰੀਆਂ ਸਿਆਸੀ ਪਾਰਟੀਆਂ ਦੇ ਵਾਸਤੇ ਫਿਕਰਮੰਦੀ ਵਾਲੀ ਗੱਲ ਹੈ ਕਿ ਲੋਕ ਜਿਹੜੇ ਆ ਉਹਨਾਂ ਤੇ ਵਿਸ਼ਵਾਸ ਕਰਨੋਂ ਹਟ ਗਏ। ਜੇ ਆਮ ਆਦਮੀ ਪਾਰਟੀ ਦੀ ਤੁਸੀਂ ਪਰਟੀਕੂਲਰ ਗੱਲ ਪੁੱਛਦੇ ਹੋ ਤਾਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਟਾਈਮ ਦੇ ਉੱਤੇ ਜਿਹੜੇ ਇਹਦੇ ਨਾਲ ਜੁੜੇ ਹੋਏ ਲੋਕ ਸੀਗੇ ਉਹ ਇੱਕ ਗੱਲ ਦਾ ਰੌਲਾ ਪਾਉਂਦੇ ਸੀਗੇ ਕਿ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਟਿਕਟਾਂ ਨਾ ਦੇਈ ਜਾਓ। ਜਿਹੜੇ ਇਹਦੇ ਟਿਕਟਾਂ ਦੇਣ ਵਾਲੇ ਸੀ ਉਦੋਂ ਕਹਿੰਦੇ ਸੀ ਸਾਨੂੰ ਕੁਛ ਤਜਰਬੇ ਵਾਲੇ ਵੀ ਚਾਹੀਦੇ ਆ, ਜਿਨ੍ਹਾਂ ਕੋਲੇ ਤਜਰਬਾ ਹੋਵੇ, ਤੇ ਉਹ ਤਜਰਬਾ ਆਪਣਾ ਦਿਖਾ ਗਏ। 5 ਵਿਧਾਨ ਸਭਾ ਜਿਹੜੇ ਹਲਕੇ ਗੁਰਦਾਸਪੁਰ ਦੇ ਵਿੱਚ ਜਿਹੜੇ ਟੋਟਲ ਹਲਕੇ ਨੇ ਵਿਧਾਨ ਸਭਾ ਦੇ 9, ਉਹਨਾਂ ਚੋਂ 5 ਵਿਧਾਨ ਸਭਾ ਹਲਕੇ ਉਹ ਨੇ ਜਿਨ੍ਹਾਂ ਤੋਂ ਚੋਣ ਲੜਨ ਵਾਲੇ ਜਿਹੜੇ ਉਮੀਦਵਾਰ ਸੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੇ ਉਹ ਛੱਡ ਗਏ, ਉਹਨੂੰ ਪਾਰਟੀ ਨੂੰ ਛੱਡ ਕੇ ਅਸਤੀਫਾ ਦੇ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਵੜ ਗਏ। ਇਹ ਉਹ ਤਜਰਬੇ ਵਾਲੇ ਸੀਗੇ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਸੀ, ਉਹ ਆਪਣਾ ਤਜਰਬਾ ਜਿਹੜਾ ਜੀ ਉਹ ਸਿੱਧ ਕਰ ਗਏ। ਵਾਲੰਟੀਅਰ ਜਿਹੜੇ ਸੀਗੇ ਜੀ ਉਦੋਂ ਇਸ ਕਰਕੇ ਨਾਰਾਜ਼ ਹੋ ਕੇ ਬਹਿ ਗਏ ਕਿ ਟਿਕਟ ਜਿਹੜੀ ਹੈ ਜੀ ਬਣਦੀ ਉਹਨਾਂ ਦੀ ਸੀਗੀ ਪਰ ਇਹ ਤਜਰਬੇ ਵਾਲਿਆਂ ਨੂੰ ਦੇਤੀ ਦੂਜੀਆਂ ਪਾਰਟੀਆਂ ਚੋਂ ਆਏ ਹੋਏ ਨੇ। ਇਸੇ ਕਰਕੇ ਉਦੋਂ ਹਾਰ ਦਾ ਸਾਹਮਣਾ ਜਿਹੜਾ ਸੀ ਉਹ ਕਰਨਾ ਪਿਆ। ਹੁਣ ਵਾਲੰਟੀਅਰ ਤਾਂ ਆਉਣੇ ਨਹੀਂ ਸੀਗੇ, ਜਿਨ੍ਹਾਂ ਨੇ ਵੋਟਾਂ ਪਵਾਉਣੀਆਂ ਸੀ ਕਿਉਂਕਿ ਹਲਕੇ ਦੇ ਵਿੱਚ ਉਹਨਾਂ ਦੀ ਹੋਈ ਹੁੰਦੀ ਹੈ ਜੀ, ਉਹ ਛੱਡ ਕੇ ਪਾਰਟੀ ਜਿਹੜੀ ਜੀ ਉਹ ਚਲੇ ਗਏ। ਇਸ ਚੀਜ਼ ਦਾ ਅਸਰ ਤਾਂ ਜਿਹੜਾ ਜੀ ਉਹ ਪੈਣਾ ਹੀ ਪੈਣਾ ਸੀਗਾ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ ਤੇ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜਿਹੜਾ ਤੁਸੀਂ ਕਹਿੰਦੇ ਨਾ ਵੀ ਇੱਥੇ ਤਾਂ ਪਟਾਕੇ ਹੋ ਗਏ ਸਾਡੇ, ਹੁਣ ਇੱਥੇ ਬਚਾ ਲਿਓ। ਇੱਥੇ ਸਾਡੇ ਜੂਬਾ ਸਿਟੀ ਤਾਂ ਅੱਗੇ ਚੱਲਦੇ ਮੇਰੇ ਖਿਆਲ ਨਗਰ ਕੀਰਤਨ ਨੂੰ, ਤੇ ਅੱਜ ਮੈਂ ਰੇਡੂਏ ਤੇ ਐਡ ਸੁਣਦਾ ਸੀ ਕਰਦਰ ਸਾਡੇ ਗੁਰਦੁਆਰਾ ਤੋਂ, ਉੱਥੇ ਕਹਿੰਦੇ ਬਹੁਤ ਵੱਡੀ ਪੱਧਰ ਤੇ ਪਟਾਕੇ ਵੱਜਣੇ, ਬਿਮਾਰੀ ਇੱਥੇ ਵੀ ਆ ਗਈ ਹੈ, ਜੇ ਕੋਈ ਇਸ ਤਰ੍ਹਾਂ ਰੋਕ ਸਕਦਾ ਤਾਂ ਰੋਕ ਲਵੇ। ਤੇ ਦੂਜਾ ਮੇਰਾ ਜੀ ਇੱਕ ਜਿਹੜੀ ਗੁਰਮੇਲ ਕੁੜੀ ਸੀ ਉਹਦੇ ਬਾਰੇ ਕਿਸੇ ਰਸਾਲੇ ਨੇ ਕੋਈ ਦਿੱਤੀ ਖਬਰ, ਕਹਿੰਦੇ ਸਿਰਫ ਦੁਨੀਆ ਦੇ 10 ਬੰਦਿਆਂ ਚ ਉਹਨੂੰ ਰੱਖਿਆ ਗਿਆ ਜੀ, ਉਹਦੇ ਬਾਰੇ ਹੋਏ ਤਾਂ ਦੱਸਿਓ। ਤੇ ਦੂਜਾ ਇਹ ਜਿਹੜਾ ਇਹ ਇੰਨਾ ਦੁਆਲੇ ਹੋਏ ਸੀ ਭਾਜਪਾ ਵਾਲੇ ਗੁਰਮੇਲ ਦੇ ਜਾਂ ਉਹ ਜਿਹੜੀ ਕੁੜੀ ਨੂੰ ਅਹਿਮਦ ਸ਼ਾਹ ਦੇ ਮੁੰਡੇ ਦਾ ਕੱਢਿਆ ਕਿ ਲੇਖਾ ਮਾਰਤੀ, ਉਹਦੇ ਨਾਲ ਕੁਛ ਜਿਹੜਾ ਜੂਨੀਆਂ ਬਰੇਸਟੀਆਂ ਚ ਇਹਨਾਂ ਦੀ ਹਾਰ ਹੋਈ ਹੈ ਜੀ, ਇਹਦਾ ਵੀ ਕੋਈ ਅਸਰ ਹੋਇਆ ਜੀ? ਥੈਂਕ ਯੂ ਜੀ। ਬਿਲਕੁਲ ਅਸਰ ਹੈ ਜੀ। ABVP ਜਿਹੜੀ ਇਹਦਾ ਵਿਦਿਆਰਥੀ ਵਿੰਗ ਹੈ ਉਹਦੀ ਲਗਾਤਾਰ ਹਾਰ ਜਿਹੜੀ ਹੋ ਰਹੀ ਹੈ। ਜਿੱਥੇ ਜਿੱਥੇ ਵੀ ਯੂਨੀਵਰਸਿਟੀ ਚੋਣਾਂ ਹੋ ਰਹੀਆਂ ਨੇ ਇੱਕ ਸਿੰਗਲ ਜਗ੍ਹਾ ਦੇ ਉੱਤੇ ਵੀ ਜਿਹੜਾ ਜੀ ਉਹ ਪਾਵਰ ਦੇ ਵਿੱਚ ਨਹੀਂ ਆਏ। ਇਹ ਯੂਥ ਵਿੰਗ ਹੈ। ਯੂਥ ਜਿਹੜਾ ਉਹ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੋਇਆ ਕਰਦਾ, ਕੋਈ ਵੀ ਜਿਹੜੀ ਸਿਆਸੀ ਪਾਰਟੀ ਹੋਵੇ ਉਹ ਟੁੱਟਦੀ ਜਿਹੜੀ ਜੀ ਉਹ ਨਜ਼ਰ ਆ ਰਹੀ ਹੈ। ਇਹ ਇਹਨਾਂ ਦੀਆਂ ਆਪ ਹੁਦਰੀਆਂ ਸੀਗੀਆਂ, ਜਿਹਨੂੰ ਮਰਜ਼ੀ ਦੇਸ਼ ਧਰੋਹੀ ਕਹਿ ਦਿਓ। ਕਨ੍ਹਈਆ ਕੁਮਾਰ ਦੇ ਬਾਰੇ ਦੇ ਵਿੱਚ ਅਜੇ ਤੱਕ ਜਿਹੜਾ ਜੀ ਇਹ ਪ੍ਰੂਵ ਨਹੀਂ ਕਰ ਸਕੇ ਕਿ ਉਹ ਦੇਸ਼ ਧਰੋਹੀ ਕਿਵੇਂ ਸੀਗਾ। ਉਹ ਹਾਰਦਿਕ ਪਟੇਲ ਹੋਵੇ, ਉਹ ਦੇਸ਼ ਧਰੋਹੀ ਜਿਹੜਾ ਜੀ ਉਹ ਕਿਵੇਂ ਸੀਗਾ। ਗੁਰਮੇਹਰ ਜਿਹੜੀ ਕੁੜੀ ਸੀਗੀ ਜੀ, ਇਹ ਸ਼ਹੀਦ ਫੌਜੀ ਦੀ ਧੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ। ਇਹਨੇ ਇੱਕੋ ਹੀ ਗੱਲ ਕਹੀ ਸੀ ਬਿਨਾਂ ਬੋਲੇ ਤੋਂ ਸਾਈਨ ਲਾ ਕੇ ਕਿ ਮੇਰੇ ਪਿਓ ਨੂੰ ਕਿਸੇ ਮੁਲਕ ਨੇ ਨਹੀਂ ਮਾਰਿਆ, ਉਹਨੂੰ ਜੰਗ ਨੇ ਮਾਰਿਆ। ਉਹ ਕਹਿੰਦੀ ਮੈਂ ਜੰਗ ਦੀ ਵਿਰੋਧੀ ਹਾਂ। ਤੇ ਕਿਹੋ ਜਿਹਾ ਨੀਵੇਂ ਪੱਧਰ ਦਾ ਪ੍ਰਚਾਰ ABVP ਨੇ ਜਿਹੜਾ ਜੀ ਉਦੋਂ ਕੀਤਾ ਸੀਗਾ ਇਸ ਲੜਕੀ ਦੇ ਬਾਰੇ ਦੇ ਵਿੱਚ, ਜਿਹਦਾ ਚਰਚਾ ਦੁਨੀਆ ਭਰ ਦੇ ਵਿੱਚ ਹੋਇਆ ਸੀਗਾ। ਔਰ ਇਹੋ ਜਿਹੀਆਂ ਗੰਦੀਆਂ ਟਿੱਪਣੀਆਂ ਜਿਹੜੀਆਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਸੀ, ਜਿਹੜੀਆਂ 에ਅਰ ਦੇ ਉੱਤੇ ਵੀ ਦੱਸਣ ਤੋਂ ਮੈਂ ਤਾਂ ਗੁਰੇਜ਼ ਹਮੇਸ਼ਾ ਕਰਦਾ ਜੀ ਕਿ ਉਹ ਬੋਲ ਕੇ ਤੁਸੀਂ ਇੱਕ ਕਿਸਮ ਦੇ ਨਾਲ ਉਹ ਫੇਰ ਦੁਬਾਰਾ ਜਿਹੜੀ ਹੈ ਜੀ ਉਹ ਦੇੜੋਗੇ। ਪਰ ਇਹ ਟਾਈਮ ਮੈਗਜ਼ੀਨ ਹੈ ਜਿਹਨੇ ਕਿ ਇਹ ਕਿਹਾ ਕਿ ਲੀਡਰ ਜਿਹੜੇ ਨੇ ਉਹ ਕੱਲ੍ਹ ਦੇ ਜਿਹੜੇ ਲੀਡਰ ਉਹ ਕੌਣ ਨੇ, ਉਹਨਾਂ ਦੇ ਵਿੱਚ ਜਿਹੜੀ 10 ਜਣਿਆਂ ਦੇ ਵਿੱਚ ਗੁਰਮੇਹਰ ਨੂੰ ਟਾਈਮ ਮੈਗਜ਼ੀਨ ਨੇ ਜਿਹੜਾ ਜੀ ਉਹ ਸ਼ਾਮਲ ਕੀਤਾ। ਔਰ ਭਾਰਤ ਦੇ ਵਿੱਚੋਂ ਇਸ ਲਿਸਟ ਦੇ ਵਿੱਚ ਜਿਹੜੀ ਵੱਖੋ ਵੱਖਰੀਆਂ ਲਿਸਟਾਂ ਨੇ ਉਹਦੇ ਵਿੱਚ ਸ਼ਾਮਲ ਹੋਣ ਵਾਲੀ ਗੁਰਮੇਹਰ ਜਿਹੜੀ ਆ ਉਹ ਕੱਲੀ ਆ ਇਸ ਵਾਰੀ। ਮੈਂ ਸਾਂਝੀ ਮਾਫ ਕਰਨਾ, ਮੈਂ ਸਾਂਝੀ ਜਿਹੜੀ ਦੀ ਇਹ ਪੰਜਾਬੀ ਰੇਡੀਓ USA ਦੇ ਉੱਤੇ ਪੂਰੀ ਡਿਟੇਲ ਉਸ ਦਿਨ ਸਾਂਝੀ ਕੀਤੀ ਜੇ ਤੁਸੀਂ ਉਹਨੂੰ ਨਹੀਂ ਸੁਣਿਆ ਤਾਂ। ਹਾਂਜੀ ਹਾਂਜੀ, ਦੁਬਾਰਾ ਵੀ ਸੁਣ ਸਕਦੇ ਆ ਜੀ ਕਿਉਂਕਿ ਉਹ YouTube ਦੇ ਉੱਤੇ ਹੈਗੀ ਆ। ਆਸਟਰੀਆ ਤੋਂ ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ।
ਭਾਜੀ ਸਾਡਾ ਆਪਣਾ ਸੂਬਾ ਲੱਗਦਾ ਹਰਿਆਣੇ ਪੰਜਾਬ ਦੇ ਨਾਲ ਰਾਜਸਥਾਨ ਜੀ। ਰਾਜਸਥਾਨ ਦੇ ਵਿੱਚ ਲੋਕਾਂ ਦੀ ਹੱਲੇ ਵੀ ਉਹਨਾਂ ਦਾ ਉਹੀ ਸਿਸਟਮ ਚੱਲਦਾ ਆ, ਕਿਉਂਕਿ ਜਦ ਤੱਕ ਉਹਨਾਂ ਦੀ ਨਵਾਂ ਫਸਲ ਨਹੀਂ ਆਉਂਦੀ ਨਾ ਉਹ ਪੁਰਾਣੀ ਵੇਚਦੇ ਨਹੀਂ ਜੀ। ਉਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ ਕੁਦਰਤ ਵੀ ਜਾਂ ਸਾਡੇ ਮੀਂਹ ਪੈ ਕੇ ਕੱਲ੍ਹ ਸਾਡੇ ਦਾਣੇ ਆ ਜਾਣਗੇ ਨਾ। ਪਰ ਜਿਹੜਾ ਸਾਡੇ ਪੰਜਾਬ ਦਾ ਸਿਸਟਮ ਹੈ ਜੀ, ਅਸੀਂ ਤਾਂ ਜੀ ਜਿਹੜੀ ਖਾਣ ਵਾਲੀ ਹੁੰਦੀ ਉਹ ਵੇਚ ਦਿੰਦੇ ਹਾਂ। ਚੱਲ ਕਹਿੰਦੇ ਆ ਜੀ ਦਬਾਬੇ ਤਾਂ ਹੁਣੇ ਵੀ ਚੱਲ ਪਿਆ ਜੀ, ਲੋਕ ਆਟਾ ਵੀ ਥੈਲੇ ਦਾ ਮੁੱਲ ਲੈਣ ਲੱਗ ਗਏ ਆ। ਕਿ ਸਾਡੇ ਜਿਹੜੇ ਸ਼ੌਂਕ ਆ ਸਾਨੂੰ ਇਹ ਇੱਧਰੋਂ ਧੱਕ ਕੇ ਲੈ ਗਏ ਜੀ ਇਹਨਾਂ ਚੀਜ਼ਾਂ ਵੱਲੋਂ ਜੀ। ਇਹ ਸਵਾਲ ਹੈ ਜੀ ਮੇਰਾ। ਬਿਲਕੁਲ ਜਿਹੜੀ ਹੈ ਜੀ ਤੁਸੀਂ ਦੁੱਖ ਦੀ ਰਗ ਦੇ ਉੱਤੇ ਜਿਹੜਾ ਦੀ ਹੱਥ ਰੱਖਿਆ। ਮੈਂ ਤਕਰੀਬਨ ਸਾਲ ਕੁ ਪਹਿਲਾਂ ਰਾਜਸਥਾਨ ਗਿਆ ਸੀ ਜੀ ਡਰਾਈਵ ਕਰਕੇ। ਤੋ ਇੱਕ ਜਿਹੜੀ ਚੀਜ਼ ਨਾ ਉੱਥੇ ਦੇਖੀ ਕਿ ਜਦੋਂ ਤੁਸੀਂ ਬਹੁਤ ਕਿਤੇ ਟਾਵੇਂ ਢਾਬੇ ਆਉਂਦੇ ਆ ਛੋਟੇ ਜਿਹੜਾ ਜੀ, ਕਿਤੇ ਜਾਓ ਉਸ ਪਾਸੇ ਵੱਲ ਤੇ ਉੱਥੋਂ ਰੋਟੀ ਖਾ ਕੇ ਦੇਖਣਾ ਜੀ, ਉਹ ਜਿਹੜੀ ਉਹਦੀ ਮੋਠਾਂ ਦੀ ਦਾਲ ਸੀਗੀ ਉਹ ਇੰਨੀ ਟੇਸਟੀ ਕਿਉਂ ਕਿ ਇੱਥੇ ਤਾਂ ਇੰਨੀ ਟੇਸਟੀ ਉਹ ਖਾਧੀ ਨਹੀਂ। ਉਹ ਬਾਅਦ ਦੇ ਵਿੱਚ ਜਿਹੜਾ ਜੀ ਉਹ ਪਤਾ ਕੀਤਾ ਜਦੋਂ ਕਿ ਉਹ ਔਰਗੈਨਿਕ ਹੈ ਜੀ, ਉਹ ਭਾਵੇਂ ਖਾਦ ਖੂਦ ਨਹੀਂ ਪਾਉਂਦੇ, ਹੁੰਦੀ ਉਨੀ ਕਾ ਫਸਲ ਜਿਹੜੀ ਹੈ ਉਹ ਢਾਬੇ ਜਿਹੜਾ ਢਾਬਾ ਚਲਾਉਂਦਾ ਜੀ ਉਹਦੀ ਥੋੜ੍ਹੀ ਬਹੁਤੀ ਜ਼ਮੀਨ ਹੈ ਉਹਦੇ ਵਿੱਚ ਉਹ ਦਾਲ ਵਗੈਰਾ ਜਿਹੜੀ ਹੈ ਉਹ ਬੀਜਦਾ ਤੇ ਉਹ ਮੁੜ ਕੇ ਉਸੇ ਦਾਲ ਨੂੰ ਜਿਹੜਾ ਜੀ ਆਪਣੇ ਢਾਬੇ ਦੇ ਵਾਸਤੇ ਵਰਤਦਾ। ਇਹ ਗੱਲ ਠੀਕ ਹੈ ਜੀ। ਇਹ ਤਕਨੀਕ ਦਾ ਇਹ ਜਿਹੜੀਆਂ ਚੀਜ਼ਾਂ ਬਜ਼ੁਰਗ ਪੁਰਾਣੀਆਂ ਪੰਜਾਬ ਦੇ ਵਿੱਚ ਵੀ ਹੁੰਦੀਆਂ ਸੀਗੀਆਂ। ਮੈਨੂੰ ਯਾਦ ਹੈ ਕਿ ਜਦੋਂ ਨਵੀਂ ਕਣਕ ਆਉਂਦੀ ਤੇ ਉਹਨੂੰ ਕੁਛ ਮਹੀਨੇ ਖਾਧਾ ਨਹੀਂ ਸੀ ਜਾਂਦਾ, ਉਦੋਂ ਫਿਰ ਪੁਰਾਣੀ ਕਣਕ ਜਿਹੜੀ ਹੈ ਨਾ ਉਹ ਵੇਚੀ ਵੀ ਕੁਛ ਜਾਂਦੀ ਹੁੰਦੀ ਸੀ ਵੀ ਫਾਲਤੂ ਪਈ ਆ ਇਹਨੂੰ ਵੇਚ ਦਿਓ, ਉਹ ਮਹਿੰਗੀ ਵਿਕਦੀ ਤੇ ਉਹਦੇ ਖਰੀਦਣ ਵਾਲੇ ਵੀ ਬਹੁਤ ਹੁੰਦੇ ਸੀਗੇ। ਸ਼ਾਇਦ ਇਹ ਚੀਜ਼ਾਂ ਉਹੀ ਮੈਂ ਜਿਵੇਂ ਕਹਿੰਦਾ ਕਿ ਗੂਗਲ ਦੇ ਉੱਤੇ ਸਰਚ ਮਾਰ ਕੇ ਸਾਨੂੰ ਉਹ ਚੀਜ਼ਾਂ ਨਹੀਂ ਮਿਲ ਸਕਦੀਆਂ ਜੋ ਸਾਡੇ ਬਜ਼ੁਰਗਾਂ ਤੋਂ ਸਾਨੂੰ ਜਿਹੜੀਆਂ ਉਹ ਮਿਲ ਸਕਦੀਆਂ। ਮੈਡੀਕਲੀ ਤੌਰ ਦੇ ਉੱਤੇ ਇਹ ਚੀਜ਼ਾਂ ਪ੍ਰੂਵ ਨੇ ਕਿ ਤੁਰੰਤ ਆਉਂਦੀ ਜਿਹੜੀ ਫਸਲ ਆ ਜੋ ਤੁਸੀਂ ਖਾਂਦੇ ਹੋ ਤਾਂ ਤੁਹਾਨੂੰ ਪੇਟ ਦੇ ਵਿੱਚ ਪ੍ਰੋਬਲਮ ਜਿਹੜੀਆਂ ਉਹ ਦਿੰਦੀਆਂ। ਜਦੋਂ ਥੋੜੀ ਉਹ ਫਸਲ ਜਿਹੜੀ ਕਣਕ ਵਗੈਰਾ ਉਹ ਪੁਰਾਣੀ ਹੁੰਦੀ ਆ ਜਾਂ ਪੁਰਾਣੇ ਜਿਹੜੇ ਚੌਲ ਆ, ਅੱਜ ਵੀ ਮੰਨਿਆ ਜਾਂਦਾ ਨਾ ਪੁਰਾਣਾ ਦੋਸਤ ਤੇ ਪੁਰਾਣਾ ਚੌਲ ਜਿਹੜਾ ਜੀ ਉਹ ਹਮੇਸ਼ਾ ਖੁਸ਼ਬੂ ਦਿੰਦੇ ਆ। ਤੋ ਇਹ ਕਿਉਂ ਕਿਹਾ ਜਾਂਦਾ ਜੀ? ਇਹਦਾ ਕੋਈ ਨਾ ਕੋਈ ਰੀਜ਼ਨ ਸੀਗਾ। ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਗਏ। ਜਿਹੜੇ ਲੋਕ ਅੱਜ ਵੀ ਜਿਹੜਾ ਜੀ ਇਹਨਾਂ ਦੇ ਨੇੜੇ ਨੇ, ਹਾਂ ਠੀਕ ਹੈ ਉਹਨਾਂ ਕੋਲੇ ਬਹੁਤ ਵੱਡੀਆਂ ਕੋਠੀਆਂ ਬਹੁਤ ਵੱਡੀਆਂ ਕਾਰਾਂ ਨਹੀਂ ਹੋਣਗੀਆਂ, ਪਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਜੀ ਉਹ ਸ਼ਾਇਦ ਵੱਡੀਆਂ ਕੋਠੀਆਂ ਤੇ ਵੱਡੀਆਂ ਕਾਰਾਂ ਵਾਲਿਆਂ ਤੋਂ ਸੌਖੀ ਹੈ, ਸੁਖਾਲੀ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਮਨਰਾਜ। ਹਾਂਜੀ ਮਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨੂ ਸਾਹਿਬ, ਜਿਹੜੀ ਕੁਐਸਚਨ ਤੇ ਕਾਫੀ ਹੋ ਚੁੱਕੇ ਹੁਣ ਕਈ ਦਿਨ ਤੋਂ ਚੱਲ ਰਹੇ ਆ ਗੁਰਦਾਸਪੁਰ ਇਲੈਕਸ਼ਨ ਬਾਰੇ, ਪਰ ਮੈਨੂੰ ਸਪੋਰਟਰਾਂ ਦਾ ਪਤਾ ਨਹੀਂ ਲੱਗਦਾ ਵੀ ਅਜੇ ਵੀ ਇਹਨਾਂ ਦੇ ਦਿਮਾਗ ਸਾਫ਼ ਨਹੀਂ। ਇੱਕ ਰੇਡੀਓ ਦੇ ਸਪੋਰਟਰ ਕਹਿ ਰਿਹਾ ਸੀ ਮਾਝੇ ਦੇ ਲੋਕਾਂ ਨੂੰ ਦਿਮਾਗ ਨਹੀਂ ਹੈਗਾ ਜੀ, ਇਹ ਲੋਕ ਜੁੱਤੀਆਂ ਵਾਲੇ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸਪੋਰਟਰਾਂ ਨੂੰ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤਾਂ ਹੀ ਮਾਝੇ ਦੀ ਧਰਤੀ ਤੇ ਨਹੀਂ ਹੈ। ਇਹ ਗੁਰੂਆਂ ਦਾ ਅੱਜ ਕੱਲ੍ਹ ਸੋਚਣ ਲੱਗ ਪਏ ਗੁਰੂ ਕੀ ਸੋਚਦੇ ਸੀ ਕਿ ਉਹ ਲੈਵਲ ਦੇ ਬੰਦੇ ਹੈਗੇ ਆ ਜਿਹੜੇ ਇਹਨਾਂ ਦੇ ਸਪੋਰਟਰ ਆ ਵੀ ਜੇ ਜਿੰਨੇ ਵੋਟ ਨਹੀਂ ਪਾਈ ਉਹ ਇੱਕ ਇਲਾਕਾ ਹੀ ਇਹਨਾਂ ਲਈ ਖਾਣ ਜੁੱਤੀਆਂ ਇੰਨਾ ਕੁਝ ਅੱਜ ਵੇਖੋ ਤੁਸੀਂ ਪੜ੍ਹ ਕੇ ਸੋਸ਼ਲ ਮੀਡੀਆ ਤੇ ਪਹੁੰਚੀ। ਇਹ ਲੋਕ ਇਹਨਾਂ ਸਪੋਰਟਰ ਇਸ ਟਾਈਪ ਦੇ ਤਾਂ ਹੀ ਇਹਨਾਂ ਦਾ ਹਾਲਾਤ ਆ। ਮਨਰਾਜ ਕਿਹਦੇ ਸਪੋਰਟਰ ਸੀਗੇ ਉਹ ਕੋਈ ਬਰਾੜ ਸਾਹਿਬ ਸੀ ਬੋਲ ਰਿਹਾ ਸੀ ਰੇਡੀਓ ਤੇ ਅੱਜ। ਨਹੀਂ ਮਤਲਬ ਉਹ ਕਿਹੜੀ ਪਾਰਟੀ ਦੇ ਸਪੋਰਟਰ ਬੋਲ ਰਹੇ ਸੀ? ਆਮ ਆਦਮੀ ਪਾਰਟੀ ਦੇ ਜੀ, ਆਮ ਆਦਮੀ ਪਾਰਟੀ। ਉਹ ਕਹਿ ਰਹੇ ਵੀ ਲੋਕਾਂ ਨੂੰ ਅਜੇ ਵੀ ਅਕਲ ਨਹੀਂ ਆਈ, ਇਹ ਜੁੱਤੀਆਂ ਖਾਣ, ਇਹਨਾਂ ਨੂੰ ਜੁੱਤੀਆਂ ਪੈਣੀਆਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੀ ਤਾਂ ਹੀ ਮਾਝੇ ਦੀ ਧਰਤੀ ਤੇ ਨਹੀਂ ਹੈ, ਉਹਨਾਂ ਨੇ ਉਧਰ ਨੂੰ ਮੂੰਹ ਹੀ ਨਹੀਂ ਕੀਤਾ ਕਹਿੰਦੇ। ਠੀਕ ਹੈ ਜੀ। ਤੋ ਜਿਹੜਾ ਵੀ ਕੋਈ ਵਿਅਕਤੀ ਏਦਾਂ ਦੀ ਗੱਲ ਜਿਹੜੀ ਜੀ ਉਹ ਕਰ ਰਿਹਾ, ਮੈਂ ਤਾਂ ਇਹੀ ਕਹੂੰਗਾ ਜੀ ਉਹ ਆਪਣੀ ਅਕਲ ਦਾ ਜਨਾਜ਼ਾ ਜਿਹੜਾ ਜੀ ਉਹ ਕੱਢ ਰਿਹਾ, ਕਿਉਂਕਿ 2 ਲੱਖ ਦੀ ਲੀਡ ਦੇ ਨਾਲ ਜਿਹੜਾ ਜੀ ਉੱਥੇ ਸੁਨੀਲ ਜਾਖੜ ਹੋਰਾਂ ਨੇ ਦਿੱਤੀ ਆ। ਔਰ ਇਹ ਡੈਮੋਕ੍ਰੇਸੀ ਜਿਹੜੀ ਕਿ ਸਭ ਤੋਂ ਬੈਸਟ ਜਿਹੜੀ ਦੁਨੀਆ ਭਰ ਦੇ ਵਿੱਚ ਮੰਨੀ ਜਾਂਦੀ ਹੈ। ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਇੱਥੋਂ ਦੀ ਡੈਮੋਕ੍ਰੇਸੀ ਜਿਹੜੀ ਆ ਉਹ ਸਭ ਤੋਂ ਬੈਸਟ ਹੈ, ਪਰ ਡੈਮੋਕ੍ਰੇਸੀ ਤਾਂ ਬੈਸਟ ਹੈ ਨਾ। ਇਹੀ ਤਾਂ ਇੱਕ ਤਰੀਕਾ ਹੈ ਜਿਹੜਾ ਚੁਣਨ ਦਾ। ਲੋਕਾਂ ਦਾ ਜਿਹੜਾ ਫੈਸਲਾ ਆ ਉਹਨੂੰ ਸਵੀਕਾਰ ਕਰੋ, ਵੱਡੇ ਸਾਰੇ ਮਨ ਦੇ ਨਾਲ ਜਿਹੜਾ ਦੀ ਉਹ ਸਵੀਕਾਰ ਕਰੋ। ਇਹ ਕਹਿ ਦੇਣਾ ਕਿ ਉਹ ਕੋਈ ਏਰੀਆ ਜਿਹੜਾ ਦੀ ਮਾੜਾ ਜਾਂ ਕੋਈ ਇਲਾਕਾ ਮਾੜਾ ਆ, ਇਹ ਮੇਰਾ ਖਿਆਲ ਤਾਂ ਉਸ ਜਿਹੜਾ ਵੀ ਕੋਈ ਬੋਲ ਰਿਹਾ ਜੀ ਭਾਈ ਸਾਹਿਬ, ਮੈਂ ਤਾਂ ਇਹ ਕਹੂੰਗਾ ਜੀ ਕਿ ਉਹ ਆਪਣੀ ਅਕਲ ਦਾ ਜਨਾਜ਼ਾ ਜਿਹੜਾ ਦੀ ਉਹ ਕੱਢ ਰਹੇ ਆ। ਇਹੋ ਜਿਹੀਆਂ ਗੱਲਾਂ ਦੇ ਉੱਤੇ ਬਹੁਤਾ ਜਿਹੜਾ ਦੀ ਉਹ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੁੰਦੀ, ਨਾ ਇਹਨੂੰ ਬਹੁਤਾ ਜਿਹੜਾ ਦੀ ਉਹ ਤੂਲ ਦੇਣ ਦੀ ਜ਼ਰੂਰਤ ਜਿਹੜੀ ਆ ਉਹ ਹੁੰਦੀ ਆ, ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਜੀ ਉਹ ਤੁਹਾਨੂੰ ਆਪਣੇ ਲੈਵਲ ਦੇ ਉੱਤੇ ਜਿਹੜਾ ਦੀ ਉਹ ਲੈ ਆਉਂਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਬਹਿਸ ਕਰੋ। ਤੋ ਇਹਨਾਂ ਦੀ ਗੱਲ ਇਹੋ ਜਿਹੀਆਂ ਗੱਲਾਂ ਦੇ ਉੱਤੇ ਬਹਿਸ ਕਰਨ ਦੀ ਜ਼ਰੂਰਤ ਹੀ ਨਹੀਂ। ਜੇ ਕੋਈ ਏਅਰ ਦੇ ਉੱਤੇ ਆ ਕੇ ਇੰਨੀ ਜਿਹੜੀ ਉਹ ਗੱਲ ਕਹਿ ਰਿਹਾ, ਮੇਰੇ ਵਾਸਤੇ ਤਾਂ ਹੈਰਾਨਗੀ ਹੈ ਜੀ ਕਿ ਅੱਗੋਂ ਉਹਦੀ ਕਾਲ ਜਿਹੜੀ ਆ ਉਹ ਕੱਟੀ ਕਿਉਂ ਨਹੀਂ ਗਈ। ਜੀ ਤੇ ਅੱਗੇ ਪੌਲ ਜੀ ਜੁੜੇ ਨੇ ਸਾਡੇ ਨਾਲ। ਪੌਲ ਜੀ ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ। ਇੱਕ ਵਾਰ ਮੈਂ ਗੁਰਮੇਲ ਕੌਰ ਦੇ ਕਹਿਣਾ ਚਾਹੁੰਦਾ, ਕਮੈਂਟ ਕਹਿ ਸਕਦੇ ਉਹ ਆਪਣੀ ਗੁਰਮੇਲ ਕੌਰ ਕਹਿੰਦੀ ਕਹੇ ਵੀ ਸਾਡੇ ਬੱਚਿਆਂ ਨੂੰ ਫੈਮਿਲੀ ਰਿਲੀਜੀਅਸ ਵੈਲਿਊਜ਼ ਫਾਲੋ ਕਰ ਲੱਭਾਂ ਜਾਂ ਜਿਹੜੀਆਂ 12, 13 ਅੰਡਰੇਜ ਸਿੰਗਲ ਮਦਰ ਇਹ ਹੋਣ ਵਾਸਤੇ ਕੀ ਟਾਈਮਜ਼ ਮੈਗਜ਼ੀਨ ਫੇਰ ਵੀ ਆਰਡਰ ਦੱਸਦਾ। ਤੇ ਬਾਕੀ ਜਿਹੜਾ ਮੈਂ ਜਿਹੜੇ ਆਪਣੇ ਜਥੇਦਾਰ ਹੈਗੇ ਆ ਆਪਣੇ ਹੁੱਲੜਬਾਜ਼ ਜਥੇਦਾਰ ਇਹ ਖੜੇ ਕੀਤੇ ਕਾਂਗਰਸ ਪੋਲੀਟੀਕਲ ਪਾਰਟੀਆਂ ਵੀ ਇਹ ਜਦੋਂ ਬੇਅਦਬੀ ਅੱਗੇ ਸੀਗੀ, ਅੱਗੇ ਅਕਾਲੀਆਂ ਦੇ ਕਿਰਪਾਨਾਂ ਲੈ ਕੇ ਵੀ ਹੁਣ ਵੀ ਬੇਅਦਬੀ ਹੁੰਦੀ, ਹੁਣ ਨਹੀਂ ਕਾਂਗਰਸ ਤੇ ਬਾਕੀ ਹੁਣ ਉਹਨਾਂ ਨੂੰ ਪਤਾ ਵੀ ਗਵਰਨਮੈਂਟ ਤਾਂ ਹੈ ਨਹੀਂ ਅਕਾਲੀਆਂ ਦੀ, ਹੁਣ ਉਹ ਐਸੀ ਮਗਰ ਪਏ ਹੋਏ ਵੀ ਇਹਨਾਂ ਦਾ ਕੀ ਇਲਾਜ ਹੈਗਾ ਕਿ ਆਪਣੀ ਇਹ ਜਿਹੜੀ ਐਸਜੀਸੀ ਇਹ ਕਾਂਸਟੀਟਿਊਸ਼ਨ ਇਹ ਐਸਟੈਬਲਿਸ਼ ਕੀ ਜਿਹੜਾ ਪੰਜਾਬ ਗਵਰਨਮੈਂਟ ਆ ਉਹਦਾ ਫਰਜ਼ ਨਹੀਂ ਬਣਦਾ ਕੰਟਰੋਲ ਕਰੇ ਐਸਜੀਸੀ ਨੂੰ ਆਪ ਉਸ ਨਾਲ ਲੜਨ ਨਾਲੋਂ। ਸੋ ਗਵਰਨਮੈਂਟ ਤੇ ਪ੍ਰੈਸ਼ਰ ਪ੍ਰੋਟੈਸਟ ਕਰ ਪੈਰਲਲ ਗਵਰਨਮੈਂਟ ਨਹੀਂ ਪੈਰਲਲ ਜਿਹੜੀ ਅਕਾਲ ਤਖਤ। ਥੈਂਕ ਯੂ। ਪਹਿਲੀ ਤਾਂ ਗੱਲ ਕਿਸੇ ਨੇ ਅਕਾਲ ਤਖਤ ਨਹੀਂ ਖੜਾ ਕੀਤਾ, ਜਾਣਕਾਰੀ ਆਪਣੀ ਦਰੁਸਤ ਕਰੋ। ਕਿਸੇ ਨੇ ਅਕਾਲ ਤਖਤ ਨਹੀਂ ਪੈਰਲਲ ਖੜਾ ਕੀਤਾ, ਨਾ ਪੈਰਲਲ ਸਰਕਾਰ ਖੜੀ ਕੀਤੀ ਹੈ। ਐਸਜੀਪੀ ਇੱਕ ਇੰਡੀਪੈਂਡੈਂਟ ਬੋਡੀ ਹੈ, ਇੰਡੀਪੈਂਡੈਂਟ ਸੰਸਥਾ ਹੈ। ਸਿਰਫ ਕਾਲ ਕਰਨ ਦੇ ਵਾਸਤੇ ਕਾਲ ਨਾ ਕਰਿਆ ਕਰੋ ਪਾਲ ਜੀ, ਹਫ਼ਤਾ ਕੁ ਵੇਟ ਕਰ ਲਿਆ ਕਰੋ, ਕੁਐਸਚਨ ਜਿਹੜਾ ਬਣਾ ਲਿਆ ਕਰੋ ਤਾਂ ਬੈਟਰ ਹੈ। ਗੁਰਮੇਹਰ ਜਿਹੜਾ ਸਵਾਲ ਤੁਸੀਂ ਟਾਈਮ ਮੈਗਜ਼ੀਨ ਨੂੰ ਕਰਨਾ, ਤੁਸੀਂ ਪੰਜਾਬੀ ਰੇਡੀਓ US ਤੇ ਆ ਕੇ ਕਰ ਰਹੇ ਹੋ ਕਿ ਉਹ ਕੀ ਫੇਰ ਦਿੰਦਾ ਜੀ, ਇਹ ਉਹਨੂੰ ਪੁੱਛਦੇ। ਹਾਂ, ਇੱਕ ਗੱਲ ਜ਼ਰੂਰ ਹੈ ਜੀ, ਮੈਂ ਠੋਕ ਵਜਾ ਕੇ ਕਹੂੰਗਾ ਕਿ ਉਸ ਧੀ ਦੇ ਉੱਤੇ ਸਾਨੂੰ ਮਣਾ ਮੁਹੀ ਮਾਣ ਹੈ। ਔਰ ਮੇਰਾ ਖਿਆਲ ਗੁਰਮੇਹਰ ਵਰਗੀ ਧੀ ਜਿਹੜੀ ਆ ਉਹ ਹਰ ਘਰ ਦੇ ਵਿੱਚ ਚਾਹੀਦੀ ਹੈ ਜੀ। ਉਹਨੇ ਆਪਣੀ ਪੇਸ਼ੈਂਸ ਨਹੀਂ ਕਿਤੇ ਲੂਜ਼ ਕੀਤੀ। ਮੈਂ ਤੁਹਾਨੂੰ ਜਿਹੜਾ ਜੀ ਇਹ ਸਵਾਲ ਜ਼ਰੂਰ ਕਰੂੰਗਾ ਕਿ ਜੋ ਕੁਝ ਗੁਰਮੇਹਰ ਨੂੰ ਕਿਹਾ ਗਿਆ ਸੀਗਾ, ਜਿਨ੍ਹਾਂ ਦੇ ਤੁਸੀਂ ਸਪੋਰਟਰ ਲੱਗਦੇ ਹੋ ਮੈਨੂੰ, ਉਹਨਾਂ ਦੇ ਵੱਲੋਂ ਰੇਪ ਕਰਨ ਦੀਆਂ ਜਿਹੜੀਆਂ ਉਹ ਧਮਕੀਆਂ ਸੀ, ਜੇ ਗੁਰਮੇਹਰ ਤੁਹਾਡੀ ਧੀ ਹੁੰਦੀ ਤੇ ਫਿਰ ਤੁਸੀਂ ਉਹਦੇ ਉੱਤੇ ਮਾਣ ਕਰਦੇ ਜਾਂ ਨਾ ਕਰਦੇ ਜੀ। ਔਰ ਜਿਹੜੀ ਗੱਲ ਤੁਸੀਂ ਕਹੀ ਕਿ ਉਦੋਂ ਕਿਰਪਾਨਾਂ ਕੱਢੀ ਫਿਰਦੇ ਸੀਗੇ ਜਿਹੜੇ ਬੇਅਦਬੀ ਹੁੰਦੀ ਸੀ, ਮੈਨੂੰ ਤੁਹਾਡੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਅਜੇ ਵੀ ਬੇਅਦਬੀ ਜਿਹੜੀ ਉਹ ਹੋ ਰਹੀ ਹੈ ਪੰਜਾਬ ਦੇ ਵਿੱਚ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਜੋ ਸਰਕਾਰ ਬਦਲੀ ਆ ਉਦੋਂ ਤੋਂ ਨਹੀਂ ਹੋਈ ਜੀ। ਹਾਂ, ਕੁਛ ਇੱਕ ਜਗ੍ਹਾ ਦੇ ਉੱਤੇ ਜਿਹੜੀ ਅੱਗ ਲੱਗਣ ਦੀ ਜਿਹੜੀ ਘਟਨਾਵਾਂ ਨੇ ਉਹ ਇਲੈਕਟ੍ਰਿਸਿਟੀ ਦੇ ਨਾਲ ਜੁੜੀਆਂ ਹੋਈਆਂ ਜ਼ਰੂਰ ਆਈਆਂ ਨੇ। ਤੁਹਾਨੂੰ ਜੇ ਬੇਅਦਬੀ ਦੀ ਸਮਝ ਨਹੀਂ ਕਿ ਕਿਹੋ ਜੀ ਉਦੋਂ ਹੋਈ ਸੀਗੀ ਤਾਂ ਕਾਈਂਡਲੀ ਉਹਦਾ ਇੱਕ ਵਾਰੀ ਜਿਹੜਾ ਨਾ ਜੀ ਉਹ ਘੋਖ ਕਰ ਲੈਣੀ। ਇਹ ਪੱਤਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸੀਗੇ ਉਹ ਗਲੀਆਂ ਦੇ ਵਿੱਚ ਰੁਲਦੇ ਉਦੋਂ ਲੋਕੀ ਇਕੱਠੇ ਕਰਦੇ ਸੀ। 100 ਦੇ ਕਰੀਬ ਘਟਨਾਵਾਂ ਵਾਪਰੀਆਂ ਸੀ। ਜੇ ਇੰਨੇ ਹੀ ਸੱਚੇ ਸੁੱਚੇ ਆ ਜਿਨ੍ਹਾਂ ਨੂੰ ਤੁਸੀਂ ਗੱਲ ਕਰਦੇ ਹੋ ਕਿਰਪਾਨਾਂ ਲੈ ਕੇ ਜਿਨ੍ਹਾਂ ਦੇ ਪਿੱਛੇ ਭਾਉਂਦੇ ਸੀਗੇ, ਤੇ ਹੁਣ ਕਮਿਸ਼ਨ ਬਣਿਆ ਜਸਟਿਸ ਰਣਜੀਤ ਸਿੰਘ ਹੋਣਾ ਵਾਲਾ, ਉਹਨਾਂ ਨੂੰ ਤੁਸੀਂ ਸੁਨੇਹਾ ਦੇ ਕੇ ਦੇਖ ਲਓ ਕਿ ਇਹਦੇ ਵਿੱਚ ਉਹ ਇਹਦੀ ਮਦਦ ਕਰ ਦੇਣ ਔਰ ਜਿਹੜੇ ਕਾਗਜ਼ ਪੱਤਰ ਆ ਉਹ ਲੈ ਕੇ ਜਿਹੜਾ ਜੀ ਆ ਜਾਣ, ਔਰ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ। ਭੱਜੇ ਕਿਉਂ ਫਿਰਦੇ ਆ ਜੀ ਉਹਦੇ ਤੋਂ ਜੀ। ਤੇ ਅੱਗੇ ਸਾਡੇ ਨਾਲ ਜਿਹੜੇ ਨੇ ਸੁਰਿੰਦਰ ਸਿੰਘ ਗਿੱਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸੁਣਨ ਵਾਲਿਆਂ ਨੂੰ ਵੀ ਮੇਰੀ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਭਾਜੀ, ਹੈਲੋ, ਹਾਂਜੀ ਹਾਂਜੀ, ਕੀ ਕੁਐਸਚਨ? ਹਾਂਜੀ, ਮੈਂ ਭਾਜੀ ਹੁਣਾਂ ਤੋਂ ਪੁੱਛਣਾ ਸੀ ਵੀ ਅਕਸਰ ਅਸੀਂ ਇਹੋ ਹੀ ਸਮਝ ਰਹੇ ਹਾਂ ਕੁਛ ਨੂੰ ਛੱਡ ਕੇ ਹਿੰਦੁਸਤਾਨ ਦੀ ਜਿਹੜੀ ਇਲੈਕਸ਼ਨ ਹੈਗੀ ਆ ਇਹ ਲਗਭਗ ਹੁਣ ਉਹਨੇ ਇੱਕ ਬਿਜ਼ਨਸ ਸਿਸਟਮ ਹੀ ਬਣਾ ਲਿਆ ਕਿ ਜਿਹੜੇ ਵੀ ਬੰਦੇ ਪਾਵਰ ਵਿੱਚ ਆਉਂਦੇ ਆ ਉਹ ਖੂਬ ਰੱਜ ਕੇ ਲੋਕਾਂ ਨੂੰ ਲੁੱਟਦੇ ਆ ਜਿੰਨਾ ਮਨ ਚਾਹੁੰਦਾ। ਇਸੇ ਤਰ੍ਹਾਂ ਕੀ ਇਹ ਹੁਣ ਜਿੱਦਾਂ ਸੁੱਚਾ ਸਿੰਘ ਲੰਗਾ ਵਰਗੇ ਜਿਹੜੇ ਇੱਕ 3 ਕਿੱਲੇ ਦੇ ਮਾਲਕ ਜਾਂ ਇੱਕ ਐਜ ਏ ਦੋਧੀ ਕੰਮ ਕਰਦੇ ਸੀ ਤੇ ਹਲੇ ਕਰੋੜਾਂ ਤੋਂ ਵੀ ਟੱਪ ਗਈ ਉਹਨਾਂ ਦੀ ਪ੍ਰਾਪਰਟੀ। ਤੇ ਇਹਨਾਂ ਕੋਲੋਂ ਕੀ ਇਹੋ ਜਿਹੇ ਬੰਦਿਆਂ ਕੋਲੋਂ ਕੇਸ ਤੇ ਬਾਅਦ ਕੋਈ ਏਦਾਂ ਦਾ ਹੈ ਦਾ ਕਿ ਉਹਨਾਂ ਦੀ ਪ੍ਰਾਪਰਟੀ ਨੂੰ ਵਾਪਸ ਖੋਇਆ ਜਾਵੇ ਉਹਨਾਂ ਤੋਂ? ਇਸੇ ਤਰ੍ਹਾਂ ਦਾ ਕੋਈ ਹੈ ਚੱਲ ਸਕਦਾ ਸਿਸਟਮ? ਚੰਗਾ ਭੈਣ ਜੀ, ਬੰਦ ਨਾ ਕਰਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ, ਇਸ ਤਰ੍ਹਾਂ ਹੈ ਕਿ ਕਾਨੂੰਨ ਦੇ ਮੁਤਾਬਕ ਜੇ ਆਪਾਂ ਕਹੀਏ ਤਾਂ ਜਦੋਂ ਡਿਪੈਂਡ ਆ ਕਿ ਕੇਸ ਕਿਹੋ ਜਿਹਾ, ਜਿਵੇਂ NDPS ਐਕਟ ਦੇ ਤਹਿਤ ਜਿਹੜੇ ਕੇਸ ਹੁੰਦੇ ਆ ਨਸ਼ਿਆਂ ਵਾਲੇ ਜੀ, ਉਹਦੇ ਵਿੱਚ ਹੁਣ ਇਹ ਜ਼ਰੂਰ ਹੈਗਾ ਕਿ ਜਿਹੜੀ ਪ੍ਰਾਪਰਟੀ ਆ ਉਹ ਅਟੈਚ ਹੁੰਦੀ ਆ, ਪਰ ਬਾਕੀ ਕੇਸਾਂ ਦੇ ਵਿੱਚ ਪ੍ਰਾਪਰਟੀ ਜਿਹੜੀ ਆ ਜੀ ਉਹ ਅਟੈਚ ਨਹੀਂ ਹੁੰਦੀ। ਜੇ ਇਹ ਹੋ ਜਾਵੇ ਤੇ ਇਹ ਕਰਪਸ਼ਨ ਨੂੰ ਠੱਲ ਜਿਹੜੀ ਹੈ ਜੀ ਉਹ ਜ਼ਰੂਰ ਪੈ ਸਕਦੀ। ਪਰ ਸਵਾਲ ਉੱਥੇ ਫੇਰ ਜਿਹੜਾ ਜੀ ਉਹ ਆ ਜਾਂਦਾ ਕਿ ਕਾਨੂੰਨ ਬਦਲਣ ਦੀ ਜ਼ਰੂਰਤ ਹੈ। ਕਾਨੂੰਨ ਕੌਣ ਬਦਲੂਗਾ ਜੀ? ਉਹ ਜਿਹਨੇ 50,000 ਰੁਪਇਆ ਲਾਇਆ 80 ਕਰੋੜ ਰੁਪਇਆ ਬਣਾ ਲਿਆ, ਉਹਨਾਂ ਤੋਂ ਕਾਨੂੰਨ ਬਦਲਣ ਦੀ ਆਸ ਰੱਖੀਏ ਜਾਂ ਉਹਨਾਂ ਤੋਂ ਕਾਨੂੰਨ ਬਦਲਣ ਦੀ ਆਸ ਰੱਖੀਏ ਜਿਨ੍ਹਾਂ ਦੀਆਂ 20 ਬੱਸਾਂ ਜਿਹੜੀਆਂ ਸੀਗੀਆਂ ਉਹ 2000 ਹੋ ਗਈਆਂ ਤੇ ਜਿਨ੍ਹਾਂ ਦੀ 100 ਕਿੱਲਾ ਜ਼ਮੀਨ ਸੀਗੀ ਉਹ ਹਜ਼ਾਰਾਂ ਕਿੱਲੇ ਬਣ ਗਏ, 7 ਸਟਾਰ ਹੋਟਲ ਤੱਕ ਬਣ ਗਏ। ਕਾਬਜ਼ ਤਾਂ ਉਹ ਨੇ ਜੀ,
ਚਾਹੇ ਸੂਬਿਆਂ ਦੇ ਉੱਤੇ ਲਾ ਲਓ ਤੇ ਚਾਹੇ ਸੈਂਟਰ ਦੇ ਉੱਤੇ ਜਿਹੜਾ ਜੀ ਉਹ ਲਾ ਲਓ, ਉਹਨਾਂ ਦੀ ਪ੍ਰਾਪਰਟੀ ਅੰਨ੍ਹੇਵਾਹ ਜਿਹੜੀ ਵਧੀ ਆ, ਉਹ ਏਦਾਂ ਦਾ ਕਾਨੂੰਨ ਕਿਉਂ ਲੈ ਕੇ ਆਉਣਗੇ ਕਿ ਜੇ ਉਹਨਾਂ ਦੇ ਉੱਤੇ ਕੋਈ ਕੇਸ ਦਰਜ ਹੁੰਦਾ ਤੇ ਉਹਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਜਿਹੜੀ ਉਹ ਅਟੈਚ ਕੀਤੀ ਜਾ ਸਕੇ। ਜੀ, ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਪ੍ਰਗਟ ਸਿੰਘ ਬਲ ਜੀ। ਤੁਹਾਨੂੰ ਤੇ ਸਾਹਿਬ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਮੇਰਾ ਤੁਹਾਨੂੰ ਇਹ ਆ ਵੀ ਕੇਜਰੀਵਾਲ ਸਾਹਿਬ ਨੇ ਇਲੈਕਸ਼ਨ ਦੇ ਦਰਮਿਆਨ ਜੇ ਨਹੀਂ ਵੀ ਆਖਦੇ ਕੋਈ ਬਿਆਨ ਦਿੱਤਾ, ਨਾ ਹੀ ਕੋਈ ਭਾਵੇਂ 23-24 ਹਜ਼ਾਰ ਪਾਈਆਂ, ਅੱਗ ਵਰਦੀ ਚ ਵੀ ਪਾਰਟੀ ਤੇ ਜਾ ਕੇ ਇੰਨੇ ਹੋਣਾ ਵੀ ਬੜੀ ਗੱਲ ਹੈ ਜਦੋਂ ਇੰਨੇ ਸਾਥੀ ਸਾਥ ਵੀ ਛੱਡ ਜਾਣ। ਉਹਨਾਂ ਦਾ ਹੁਣ ਤੱਕ ਵੀ ਕੋਈ ਬਿਆਨ ਨਹੀਂ ਆਇਆ ਵੀ ਤਗੜੇ ਹੋ ਜਾਓ ਜਾਂ ਤੁਸੀਂ ਕੋਈ ਨੀ ਗਾ, ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ। ਕੀ ਗੱਲ ਉਹ ਮੋਹ ਹੀ ਭੰਗ ਹੋ ਗਿਆ ਜੇਤਲੀ ਸਾਹਿਬ ਜਿੱਦਾਂ ਉਹ ਹਾਰ ਗਏ ਸੀ ਜੀ? ਧੰਨਵਾਦ ਤੁਹਾਡਾ। ਥੈਂਕ ਯੂ। ਲੱਗਦਾ ਕੁਛ ਏਦਾਂ ਹੀ ਆ ਜੀ, ਤੁਸੀਂ ਇਹ ਕਹਿ ਲਓ ਕਿ ਛੱਡ ਹੀ ਦਿੱਤਾ ਜੀ ਤਕਰੀਬਨ। ਬਾਕੀ ਲੀਡਰਸ਼ਿਪ ਜਿਹੜੀ ਇੱਥੇ ਜਿਹੜਾ ਜੀ ਸਾਰਾ ਕੁਛ ਕਰਦੀ ਕਰਾਉਂਦੀ ਸੀ, ਲੱਗਦਾ ਇਉਂ ਆ ਜੀ ਕਿ ਪੈਸੇ ਪੂਸੇ ਜਿਨ੍ਹਾਂ ਨੇ ਇਕੱਠੇ ਕੀਤੇ ਸੀ ਉਹ ਵੀ ਕੋਈ ਨਹੀਂ ਬੋਲਿਆ। ਬਿਲਕੁਲ ਹੀ ਜਿਹੜਾ ਨਿਤਾਣੇ ਦੇ ਜਿਹੜੇ ਉਹ ਛੱਡ ਦਿੱਤਾ ਜੀ ਪਾਰਟੀ ਨੂੰ। ਨਾ ਕੋਈ ਪੈਸਾ ਦਿੱਤਾ ਡਿਊਰਿੰਗ ਇਸ ਇਲੈਕਸ਼ਨ ਦੇ, ਨਾ ਜਿਹੜਾ ਜੀ ਕੋਈ ਲੀਡਰ ਜਿਹੜਾ ਸੀਗਾ ਉਹ ਸੈਂਟਰ ਦੇ ਵੱਲੋਂ ਆਇਆ। ਜਿਵੇਂ ਤੁਸੀਂ ਕਿਹਾ ਕਿ ਬਾਅਦ ਦੇ ਵਿੱਚ ਵੀ ਕੋਈ ਜਿਹੜਾ ਜੀ ਉਹ ਬਿਆਨ ਆ ਜਾਂਦਾ, ਉਹ ਵੀ ਬਿਆਨ ਜਿਹੜਾ ਜੀ ਕਿਸੇ ਕਿਸਮ ਦਾ ਆਇਆ ਨਹੀਂ। ਇੱਥੋਂ ਦੀ ਲੋਕਲ ਜਿਹੜੀ ਲੀਡਰਸ਼ਿਪ ਆ ਉਹਦੇ ਬਿਆਨ ਜਿਹੜੇ ਆ ਜੀ ਉਹ ਆਏ ਆ। ਬਿਲਕੁਲ ਤੁਹਾਡੀ ਗੱਲ ਠੀਕ ਆ ਜੀ, ਉਹ ਛੱਡ ਹੀ ਦਿੱਤਾ ਜੀ, ਉਹਨਾਂ ਨੇ ਮੋਹ ਭੰਗ ਹੋ ਗਿਆ ਲੱਗਦਾ ਜੀ। ਸੁੱਚਾ ਸਿੰਘ ਜੀ। ਹਾਂਜੀ ਭੈਣ ਜੀ। ਪੰਨੂ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਮੇਰਾ ਸਵਾਲ ਇੱਕ ਛੋਟਾ ਜਿਹਾ ਕੁਐਸਚਨ ਹੀ ਹੈ ਵੈਸੇ, ਸਵਾਲ ਸੌਰੀ, ਬਈ ਜਿੱਦਾਂ ਜਿਹੜੀ ਕੋਈ ਸਰਕਾਰ ਹੁੰਦੀ ਉਹਦੇ ਵਿੱਚ ਕੋਈ ਇਲੈਕਸ਼ਨ ਹੁੰਦਾ ਹੈ, ਆਮ ਤੌਰ ਤੇ ਜਿਹੜੀ ਜੇਤੂ ਸਰਕਾਰ ਹੁੰਦੀ ਹੈ ਉਹਦਾ ਹੀ ਬਣਦਾ MP, ਹੈ ਨਾ। ਹੁਣ ਉਹੀ ਟਾਈਮ ਸੀ ਜਦੋਂ ਪਹਿਲਾਂ ਜਿਮਨੀ ਚੋਣ ਹੋਈ ਤੇ ਇਹਦੇ ਆਪਣੇ ਕੈਪਟਨ ਦੀ ਬੰਦੇ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ, ਹੈ ਨਾ। ਹੁਣ ਇਹ ਜਦੋਂ ਟੱਪਦੇ ਨੇ ਬੜਾ, ਚੱਲ ਠੀਕ ਆ, ਲੋਕਾਂ ਨੇ 6 ਮਹੀਨੇ ਸਰਕਾਰ ਬਣੀ ਨੂੰ ਹੋਇਆ, ਡਰ ਪੈ ਗਿਆ ਲੋਕਾਂ ਨੂੰ ਵੀ ਜੇ ਅਸੀਂ ਕੰਮ ਕਰਵਾਉਣਾ ਹੈ, ਜੇ ਅਸੀਂ ਵੋਟਾਂ ਨਾ ਪਾਈਆਂ ਤੇ ਸਾਨੂੰ ਇਹ ਸ਼ਾਇਦ ਤੇ ਵੀ ਕੰਮ ਨਾ ਸਾਡੇ ਕਰੇ। ਇਹਦੇ ਬਾਰੇ ਦੱਸੋ ਤੁਹਾਡਾ ਕੀ ਵਿਚਾਰ ਹੈ, ਵੀ ਇਹੀ ਤਰੀਕਾ ਸੀ ਲੋਕਾਂ ਦਾ ਕਿ ਜਾਂ ਕੋਈ ਹੋਰ ਤਰੀਕਾ ਹੋ ਸਕਦਾ? ਬੰਦ ਨਾ ਕਰੋ ਭੈਣ ਜੀ। ਬਿਲਕੁਲ ਇਹੀ ਹੈ ਜੀ। ਇੱਥੇ ਜਿਹੜਾ ਮਸ਼ੀਨਰੀ ਆ, ਸਰਕਾਰੀ ਮਸ਼ੀਨਰੀ, ਉਹਦੀ ਦੁਰਵਰਤੋਂ ਜਿਹੜੀ ਆ ਜੀ ਉਹ ਕੀਤੀ ਜਾਂਦੀ, ਵਰਤੋਂ ਨਹੀਂ, ਉਹਦੀ ਦੁਰਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਆ। ਔਰ ਧੱਕਾ ਜਿਹੜਾ ਜੀ ਉਹ ਚੱਲਦਾ। ਜਿਹੜੇ ਅੱਜ ਹੁਣ ਇਹ ਕਹਿ ਰਹੇ ਆ ਅਕਾਲੀ ਕਿ ਜੀ ਉੱਥੇ ਮੈਂ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬਿਆਨ ਸੁਣ ਰਿਹਾ ਸੀਗਾ, ਉੱਥੇ ਜੀ ਸਰਪੰਚਾਂ ਨੂੰ ਡਰਾ ਲਿਆ ਗਿਆ, ਉੱਥੇ ਜੀ ਧੱਕਾ ਕੀਤਾ ਗਿਆ। ਹੁਣ ਸਵਾਲ ਇਹ ਆ ਕਿ ਤੁਸੀਂ ਕੀ ਕਰਦੇ ਰਹੇ ਇੰਨੇ ਸਾਲ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਸੀਗੀਆਂ? ਮੈਨੂੰ ਯਾਦ ਆ ਇੱਕ ਮੋਗੇ ਦੀ ਜਦੋਂ ਚੋਣ ਹੋਈ ਸੀ ਤੇ ਜਿੰਨੇ ਵਪਾਰੀ ਸੀਗੇ ਉਹਨਾਂ ਨੂੰ ਸੱਦ ਕੇ ਇਹ ਕਿਹਾ ਗਿਆ ਸੀਗਾ ਨਹੀਂ ਵੋਟਾਂ ਪਾਉਂਦੇ ਤੇ ਤੁਹਾਡੇ ਕਨੈਕਸ਼ਨ ਤੱਕ ਜਿਹੜੇ ਆ ਜੀ ਉਹ ਕੱਟ ਦਿੱਤੇ ਜਾਣਗੇ। ਇਹ ਚੱਲਦਾ ਜੀ। ਬਿਲਕੁਲ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ, ਇਲੈਕਸ਼ਨ ਤਕਰੀਬਨ ਜਿਹੜਾ ਜੀ ਉਹ ਜਿੱਤਦੀ ਆ। ਔਰ ਕਿਵੇਂ ਜਿੱਤਦੀ ਆ ਤੁਸੀਂ ਸਾਰੇ ਇੱਥੋਂ ਹੀ ਗਏ ਹੋ, ਸਭ ਨੂੰ ਪਤਾ ਜੀ ਕਿਹੜੇ ਤਰੀਕੇ ਅਪਣਾਉਂਦੇ ਆ ਜੀ। ਅੱਗੇ ਅਜਾਇਬ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਆਹ ਜਿਹੜਾ ਸੁੱਚਾ ਸਿੰਘ ਲਗਾਹ ਵਾਲੀ ਜਿੱਦਾਂ ਗੱਲਬਾਤ ਚੱਲਦੀ ਸੀਗੀ, ਕਹਿੰਦੇ ਵੀ ਉਹ ਕੁਛ ਲੋਕ ਇਹ ਕਹਿੰਦੇ ਆ ਵੀ ਸੁੱਚਾ ਸਿੰਘ ਲਗਾਹ ਜਿਹੜਾ ਉਹ ਬਰੀ ਹੋ ਜਾਊਗਾ, ਤੇ ਕੁਛ ਲੋਕ ਇਹ ਕਹਿੰਦੇ ਆ ਵੀ ਸੁੱਚਾ ਸਿੰਘ ਲਗਾਹ ਜਿਹੜਾ ਆ ਉਹ ਜਿੱਦਾਂ ਬਲੈਕਮੇਲ ਕਰਦਾ ਰਿਹਾ ਫਸਣਾ ਚਾਹੀਦਾ ਜਿੱਦਾਂ। ਤੇ ਪੰਨੂ ਜੀ ਦਾ ਇਹਦੇ ਤੇ ਕੀ ਵਿਚਾਰ ਆ? ਤੇ ਦੂਜੀ ਗੱਲ ਇਹ ਆ ਭੈਣ ਜੀ, ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਜੇ ਮੂਵੀ ਚੱਲਦੀ ਹੁੰਦੀ ਤੁਹਾਨੂੰ ਹੱਥ ਵੀ ਦੱਸ ਪੈਂਦੇ। ਇਹ ਪੌਲ ਜੀ ਨੂੰ ਕਦੋਂ ਨੂੰ ਬੰਦ ਕਰਨਾ ਜੀ, ਜਿਹੜਾ ਸਵਾਦ ਹੀ ਸਾਰਾ ਖਰਾਬ ਕਰ ਦਿੰਦਾ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ ਅਸੀਂ ਹੁਣ ਸੈਂਸਰ ਤੇ ਨਹੀਂ ਲਾਇਆ ਹੋਇਆ ਕਿਤੇ ਵੀ, ਉਹਨੇ ਵੀ ਤਾਂ ਸਵਾਲ ਪੁੱਛਣਾ ਹੀ ਹੁੰਦਾ ਕਿਤੇ ਜੀ। ਬਣਾ ਜੀ। ਦੇਖੋ ਜਿੱਥੋਂ ਤੱਕ ਗੱਲ ਤੁਸੀਂ ਜਿਹੜੀ ਸੁੱਚਾ ਸਿੰਘ ਲਗਾਹ ਦੇ ਬਾਰੇ ਚ ਪੁੱਛੀ ਹੈ, ਇਸ ਤਰ੍ਹਾਂ ਹੈ ਭਾਈ ਸਾਹਿਬ, ਇਹ ਅਦਾਲਤ ਦੇ ਉੱਤੇ ਨਿਰਭਰ ਕਰਦਾ ਹੈ। ਉਦੋਂ ਪਹਿਲਾਂ ਜਿਹੜਾ ਜੀ ਪੁਲਿਸ ਦੇ ਉੱਤੇ ਨਿਰਭਰ ਕਰਦਾ ਹੈ। ਜਿਹੜਾ ਚਲਾਨ ਪੇਸ਼ ਹੋਊਗਾ ਉਦੋਂ ਕੁਛ ਜਿਹੜਾ ਜੀ ਦੱਸਿਆ ਜਾ ਸਕੂਗਾ ਕਿ ਜਿਹੜੇ ਸਬੂਤ ਦੇ ਤੌਰ ਦੇ ਉੱਤੇ ਪੁਲਿਸ ਨੇ ਜਿਹੜੇ ਜੀ ਉਹ ਕੀ ਕੁਛ ਲਾਇਆ। ਔਰ ਅਦਾਲਤ ਜਿਹੜੀ ਹੈ, ਜਿਹੜੇ ਵੀ ਜੱਜ ਕੋਲ ਲੱਗਦਾ ਉਹ ਇਹਨੂੰ ਕੇਸ ਪੁਆਇੰਟ ਆਫ ਵਿਊ ਦੇ ਨਾਲ ਦੇਖਦਾ। ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਸਕਦੀ। ਹਾਂਜੀ ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਮੈਂ ਕਿਹਾ ਵੀ ਇਹ ਧੱਕੇ ਦਾ ਜਿਹੜਾ ਜਥੇਦਾਰ ਬਣਿਆ ਹੈ ਤੇ ਇਹਨੂੰ ਸ਼ਰਮ ਨਹੀਂ ਆਉਂਦੀ? 2 ਸਾਲ ਹੋ ਗਏ ਨੇ ਇਹਦੇ ਜਾਨ ਨੂੰ ਰੋਂਦਿਆਂ ਆਪਣਾ ਕੌਮ ਨੂੰ, ਤੇ ਅਜੇ ਵੀ ਆਂਦਾ ਵੀ ਮੈਂ ਜਥੇਦਾਰ ਹਾਂ ਤੇ ਉਹ ਦੂਜੇ ਮਤਵਾਜੀ ਨੇ। ਪਹਿਲਾਂ ਵੀ ਜਥੇਦਾਰ ਇਸੇ ਤਰ੍ਹਾਂ ਹੀ ਆਪਣਾ ਚੁਣੇ ਜਾਂਦੇ ਸਨ ਸਰਬੱਤ ਖਾਲਸਾ ਚ, ਤੇ ਇਹ ਹੁਣ ਧੱਕੇ ਨਾਲ ਹੀ ਇੱਥੇ ਬੈਠਾ ਸੀਟ ਨਹੀਂ ਛੱਡਦਾ ਪਿਆ। ਇਹਦਾ ਕੀ ਇਲਾਜ ਕੌਮ ਕਰੇ? ਥੈਂਕ ਯੂ ਜੀ। ਧੱਕੇ ਨਾਲ ਨਹੀਂ ਜੀ ਬੈਠਾ,
ਉਹਦੇ ਕੋਲੇ 2 ਚਿੱਠੀਆਂ ਨੇ। ਇੱਕ ਚਿੱਠੀ ਉਹ ਆ ਜਿਹੜੀ ਪਹਿਲਾਂ ਲਿਖੀ ਗਈ ਮਾਫ ਕਰ ਦਿਓ, ਇੱਕ ਚਿੱਠੀ ਦੂਜੀ ਆ ਜਿਹੜੀ ਇਹ ਲਿਖੀ ਗਈ ਕਿ ਮਾਫੀ ਜਿਹੜੀ ਉਹ ਵਾਪਸ ਲੈ ਲਓ। ਅਗਲਾ ਕਹਿੰਦਾ ਵੀ ਲਾਓ ਤਾਂ ਸਹੀ, ਫਿਰ ਚਿੱਠੀਆਂ ਮੈਂ ਜਾਰੀ ਕਰੂੰਗਾ। ਇਸ ਕਰਕੇ ਉਹ ਬੜੇ ਸਕੀਮ ਨਾਲ ਬੈਠਾ ਜੀ। ਉਹਦੇ ਕੋਲੇ ਨਹੀਂ ਤਾਂ ਜਿੰਨਾ ਹੌਲਾ ਪੈ ਗਿਆ ਤਾਂ ਦੇਰ ਦਾ ਜਿਹੜਾ ਜੀ ਉਹ ਲਾ ਦੇਣਾ ਸੀਗਾ। ਉਹ 2 ਰੁਕੇ ਨੇ ਜੀ ਜਿਹੜੇ ਹੱਥ ਲਿਖਤ ਨੇ, ਦੋਨੋਂ ਰੁਕੇ ਦੱਸੀ ਦੇ, ਔਰ ਸ਼ੈਤਾਨੀ ਦੇ ਨਾਲ ਉਹਨੇ ਜਿਹੜਾ ਜੀ ਆਪਣੇ ਕੋਲ ਸੰਭਾਲ ਲਈ। ਜੀ ਜੀ ਬਹੁਤ ਵੱਡਾ ਭੇਤ ਲੈ ਕੇ ਬੈਠਾ ਜੀ। ਬਰਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੈਂ ਤਾਂ ਤੁਹਾਡਾ ਅੱਜ ਧੰਨਵਾਦ ਕਰਨਾ। ਅੱਗੇ ਮੈਂ ਤੁਹਾਡੇ ਬਰਖਲਾਫ ਹੀ ਹੁੰਦਾ, ਪਰ ਅੱਜ ਮੈਂ ਤੁਹਾਡਾ 2 ਗੱਲਾਂ ਤੇ ਧੰਨਵਾਦ ਕਰਨਾ। ਇੱਕ ਤਾਂ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦਾ ਅੱਜ ਸੱਚ ਨਤਾਰਾ ਕਰਕੇ ਦੱਸਿਆ, ਇੱਕ ਜਿਹੜਾ ਪਾਲ ਨੂੰ ਤੁਸੀਂ ਨਾ ਜਵਾਬ ਦਿੱਤਾ ਕਿ ਮੈਂ KRP ਰੇਡੀਓ ਸੁਣਦਾ ਸੀ, ਉਹ ਬਰਾੜ ਸਾਹਿਬ ਤੋਂ ਵੀ ਜਵਾਬ ਨਹੀਂ ਦਿਆ ਹੋਇਆ, ਪਰ ਜੋ ਤੁਸੀਂ ਜਵਾਬ ਦਿੱਤਾ ਉਹ ਕਾਬਲੇ ਤਾਰੀਫ ਆ। ਤੇ ਪਾਲ ਸਾਹਿਬ ਨੂੰ ਵੀ ਬੇਨਤੀ ਹੈ ਜੇ ਸੁਣਦੇ ਹੋਣ ਤਾਂ ਪਹਿਲਾਂ ਵਾਕਿਆ ਹੀ ਠੀਕ ਕਲਾ ਲਿਆ ਕਰੋ। ਤੇ ਦੂਜੀ ਗੱਲ ਹੈ ਜੀ, ਆਮ ਆਦਮੀ ਪਾਰਟੀ ਦੀ ਪੰਨੂ ਸਾਹਿਬ ਜੇ ਛੋਟੇਪੁਰ ਨੂੰ ਨਾ ਕੱਢਦੇ ਤਾਂ ਇਹਨਾਂ ਦੀ ਗੁਰਦਾਸਪੁਰ ਦੇ ਵਿੱਚ ਹਾਲਾਤ ਨਹੀਂ ਸੀ ਹੋਣੀ। ਮੇਰਾ ਤਾਂ ਤੁਹਾਡਾ ਧੰਨਵਾਦ ਹੈ, ਤੁਸੀਂ ਇਹ 2 ਜਿਹੜੇ ਅੱਜ ਪੂਰੇ ਸੱਚੇ ਸਵਾਲ ਦਿੱਤੇ। ਭੈਣ ਜੀ ਕੱਟੇ ਹੋਰਾਂ ਮੜ ਜਾਵੇ ਤਾਂ ਠੀਕ ਹੈ। ਧੰਨਵਾਦ ਜੀ। ਔਰ ਹਾਂ ਇਹ ਫੈਕਟਰ ਜਿਹੜਾ ਜੀ ਉਹ ਹੈਗਾ, ਇਹਦੇ ਚ ਕੋਈ ਡਾਊਟ ਨਹੀਂ ਗੀ। ਗੁਰਦਾਸਪੁਰ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਜਿਹੜਾ ਜੀ ਉਹ ਫੈਕਟਰ ਕੰਮ ਕੀਤਾ। ਉਹ ਡਿਊਰਿੰਗ ਵਿਧਾਨ ਸਭਾ ਚੋਣਾਂ ਦੇ ਵੀ ਕੀਤਾ, ਉਹ ਹੁਣ ਵੀ ਜਿਹੜਾ ਜੀ ਉਹ ਕੀਤਾ। ਸਿਆਣਪ ਹੁੰਦੀ ਉਹਨਾਂ ਦੀ, ਜਿਵੇਂ ਉਹਨਾਂ ਨੇ ਪਹਿਲਾਂ ਸਟੈਂਡ ਲਿਆ ਸੀਗਾ ਕਿ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਨੀ, ਪਰ ਉਹਨਾਂ ਦੇ ਜਿਹੜੇ ਨੇਤਾਵਾਂ ਦੇ ਬਾਅਦ ਸਪੋਰਟ ਕਰਦੀ, ਉਹਦੀ ਥੋੜੀ ਜਿਹੀ ਫਿਰਕਰੀ ਉਹਨਾਂ ਨੇ ਵੀ ਆਪਣੀ ਜਿਹੜੀ ਉਹ ਕਰਾ ਲਈ। ਜੇ ਉਹ ਚੁੱਪ ਰਹਿੰਦੇ ਤੇ ਮੇਰਾ ਖਿਆਲ ਇਹਦੇ ਵਿੱਚ ਉਹ ਗੇਨ ਕਰਦੇ। ਜੀ ਤੇ ਸਾਡੇ ਲਾਸਟ ਕਾਲਰ ਨੇ ਕੁਲਦੀਪ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਤੇ ਭੈਣ ਜੀ। ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਹੈ ਜੀ, ਤੇ ਆ ਜਿਹੜਾ ਤਲਵਾਰ ਫੈਮਿਲੀ ਦਾ ਆਇਆ ਵਿਚਾਰ ਤੋਂ ਬਾਅਦ ਉਹਨਾਂ ਨੂੰ ਮਾਫ ਕਰ ਦਿੱਤਾ, ਤੇ ਕਾਨੂੰਨ ਦੇ ਵਿੱਚ ਕੀ ਏਦਾਂ ਨਹੀਂ ਵੀ ਜਿਹੜੀ CBI ਆ ਉਹ ਹਾਈ ਕੋਰਟ ਨੂੰ ਕ੍ਰਾਸ ਕਰੀ ਜਾਂਦੀ ਜਾਂ ਸੁਪਰੀਮ ਕੋਰਟ ਨੂੰ ਕ੍ਰਾਸ ਕਰਦੀ ਆ, ਤੇ ਜਿਹੜੀ ਸੁਪਰੀਮ ਕੋਰਟ ਆ ਉਹ CBI ਦੇ ਫੈਸਲਿਆਂ ਤੇ ਕ੍ਰਾਸ ਕਰ ਰਹੀ ਆ, ਤੇ ਉਹਨਾਂ ਨੂੰ ਇੰਨੇ ਚ ਰੱਖ ਕੇ 4 ਸਾਲ ਬਾਅਦ ਉਹਨਾਂ ਨੂੰ ਹੁਣ ਬਾਇਜ਼ਤ ਬਰੀ ਕਰ ਦਿੱਤਾ, ਤੇ ਉਹਨਾਂ ਦੀ ਇਮੇਜ ਦਾ ਕੀ ਹੋਊਗਾ? ਤੇ ਉਹਦੇ ਨਾਲ ਹੀ ਮੇਰਾ ਕੁਐਸਚਨ ਆ, ਤੇ ਮੈਂ ਕਿਹਾ ਜਿਹੜਾ ਹਨੀਪ੍ਰੀਤ ਦਾ ਮਨੀਪ੍ਰੀਤ ਆ ਉਹ ਵੀ ਨਾ ਰਿਟ ਕਰ ਦੇਵੇ, ਜਦ ਉਹਨਾਂ ਨੂੰ ਛੱਡ ਦਿੱਤਾ ਤੇ ਮੈਨੂੰ ਵੀ ਛੱਡੋ ਜੀ। ਥੈਂਕ ਯੂ ਜੀ। ਨਹੀਂ ਉਹ ਤਾਂ ਗੱਲ ਜੀ ਏਦਾਂ ਰਿਟ ਕਰਕੇ ਉਹ ਨਹੀਂ ਨਿਕਲ ਸਕਦੇ। ਉਹ ਬਿਲਕੁਲ ਡਿਫਰੈਂਟ ਜਿਹੜਾ ਦੀ ਉਹ ਕੇਸ ਹੈ, ਇਹ ਡਿਫਰੈਂਟ ਕੇਸ ਆ। ਇਸ ਤਰ੍ਹਾਂ ਹੈ ਜਿਹੜੀ CBI ਆ ਉਹ ਇੱਕ ਜਾਂਚ ਏਜੰਸੀ ਹੈ ਜੀ, ਅਦਾਲਤ ਨਹੀਂ। ਉਹਨੇ ਤਾਂ ਜਾਂਚ ਕਰਕੇ ਜਿਹੜਾ ਦੀ ਉਹ ਆਪਣੇ ਕਾਗਜ਼ ਪੱਤਰ ਜਿਹੜੇ ਲਿਆ ਕੇ ਰੱਖਦੇ ਨੇ ਹੁੰਦੇ ਅਦਾਲਤ ਦੇ ਮੂਹਰੇ। ਫੈਸਲਾ ਜਿਹੜਾ ਜੀ ਉਹ ਅਦਾਲਤ ਕਰਦੀ ਹੈ। ਜੇ ਅਦਾਲਤ CBI ਨੂੰ ਕੱਟ ਰਹੀ ਹੈ ਕਿ ਨਹੀਂ ਮੈਨੂੰ ਨਹੀਂ, ਉਹ ਬਿਲਕੁਲ ਉਹਨੂੰ ਪੂਰਾ ਹੱਕ ਹੈ ਜੀ ਕੱਟਣ ਦਾ। ਉਹ ਇਹ ਕਹਿ ਸਕਦੀ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਾਂਚ ਜਿਹੜੀ ਤੁਸੀਂ ਸਹੀ ਕੀਤੀ ਹੈ, ਜਾਂ ਉਹਨੂੰ ਲੱਗਦਾ ਕਿ ਇਹ ਜਾਂਚ ਸਹੀ ਹੋਈ ਆ, ਫਿਰ ਜਿਹੜਾ ਵੀ ਉਹ ਫੈਸਲਾ ਦੀ ਕੱਟਣ ਕਟਾਉਣ ਵਾਲੀ ਜਿਹੜੀ ਹੈ ਜੀ ਉਹ ਗੱਲ ਇਸ ਤਰ੍ਹਾਂ ਹੈ ਕਿ ਇਹ ਇਨਸਾਫ ਦੇ ਵੱਖੋ ਵੱਖਰੀਆਂ ਜਗ੍ਹਾ ਨੇ। ਚਾਹੇ ਤੁਸੀਂ ਹੇਠਲੀ ਅਦਾਲਤ ਦੇ ਵਿੱਚ ਚਲੇ ਗਏ, ਤੁਹਾਨੂੰ ਲੱਗਦਾ ਤੁਹਾਨੂੰ ਇਨਸਾਫ ਨਹੀਂ ਹੋਇਆ, ਤੁਸੀਂ ਹਾਈ ਕੋਰਟ ਦੇ ਵਿੱਚ ਚਲੇ ਗਏ। ਹਾਈ ਕੋਰਟ ਇਹ ਸਮਝਦੀ ਆ ਕਿ ਹਾਂ ਜਿਹੜੀ ਹੇਠਲੀ ਅਦਾਲਤ ਹੈ ਉਹਨੇ ਇਸ ਚੀਜ਼ਾਂ ਦੀ ਧਿਆਨ ਨਹੀਂ ਦਿੱਤਾ। ਇੱਕ ਗੱਲ ਜਿਹੜੀ ਜੀ ਮੈਂ ਇੱਕ ਪੁਆਇੰਟ ਸਮਾਪਤ ਕਰੂੰਗਾ ਜਿਹੜੀ ਤੁਹਾਡੀ ਜਵਾਬ ਇਹਦਾ, ਕਿ ਜੇ ਮੰਨ ਲਓ 99% ਤੁਹਾਡੇ ਅਗੇਂਸਟ ਜਾ ਰਿਹਾ, 1% ਅਦਾਲਤ ਦੇ ਜਾਂ ਜਿਹੜਾ ਜੱਜ ਜਿਹੜੇ ਮਾਨਯੋਗ ਬੈਠੇ ਨੇ ਕਿਸੇ ਵੀ ਅਦਾਲਤ ਤੇ, ਉਹਨੂੰ ਇਹ ਲੱਗਦਾ ਹੈ ਕਿ ਇਹ ਡਾਊਟਫੁਲ ਗੱਲ ਹੈ, ਉਹਦਾ ਜਿਹੜਾ ਲਾਹਾ ਹੈ ਜੀ ਉਹ ਫਿਰ ਮਿਲ ਜਾਂਦਾ ਜਿਹਦੇ ਉੱਤੇ ਕੇਸ ਹੈ ਉਹਨੂੰ। ਉਹ ਇਹ ਕਹਿੰਦੇ ਆ ਕਿ 1% ਵੀ ਜਿਹੜਾ ਬੰਦੇ ਦੇ ਉੱਤੇ ਨਾ ਹੋਵੇ, ਹਾਂ ਇਹਨੂੰ ਸਾਰੇ ਕੇਸਾਂ ਦੇ ਵਿੱਚ ਨਾ ਲੈ ਲੈਣਾ, ਕਿ ਏਦਾਂ ਹੀ ਜਿਹੜਾ ਹੁੰਦਾ ਹੈ। ਅਸਲ ਦੇ ਵਿੱਚ ਤਰੀਕਾ ਜਿਹੜਾ ਦੀ ਇਹ ਇੱਥੇ ਤਾਂ ਉਹ ਕੇਸ ਵੀ ਸਾਹਮਣੇ ਆਏ ਆ ਨਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਕੇਸ ਬਹੁਤ ਵੱਡਾ ਇਹਦਾ ਜਿਹੜਾ ਦੀ ਉਹ ਸਬੂਤ ਦੇ ਤੌਰ ਦੇ ਉੱਤੇ ਕਿਹਾ ਜਾ ਸਕਦਾ, ਜਿਹਦੇ ਵਿੱਚ ਜਿਹੜਾ ਜੱਜਾਂ ਦਾ ਬੈਂਚ ਹੈ ਉਹ ਮੈਕਸੀਮਮ ਜਿਹੜਾ ਜੀ ਉਹਨਾਂ ਦੇ ਫਾਂਸੀ ਦੀ ਸਜ਼ਾ ਦੇ ਅਗੇਂਸਟ ਹੈ, ਉਹ ਫਿਰ ਵੀ ਉਹਨੂੰ ਜਿਹੜਾ ਜੀ ਉਹ ਟੰਗ ਦਿੱਤਾ ਜਾਂਦਾ ਜੀ। ਉਹਦੇ ਵਿੱਚ ਕੋਈ ਸਬੂਤ ਵਗੈਰਾ ਹੀ ਹੈ ਨਹੀਂ ਜੀ, ਤਾਂ ਉਹਨੂੰ ਜਿਹੜਾ ਵੀ ਸਾਹਮਣੇ ਰੱਖਿਆ ਜਾ ਸਕਦਾ ਕਿ ਏਦਾਂ ਦੇ ਕੇਸ ਵੀ ਹੋਏ ਨੇ। ਪਰ ਰੂਸ਼ੀ ਵਾਲਾ ਜਿਹੜਾ ਜੀ ਇਹ ਬਿਲਕੁਲ ਡਿਫਰੈਂਟ ਐਂਗਲ ਤੋਂ ਜਿਹੜਾ ਕੇਸ ਪੇਸ਼ ਕਰਦਾ। ਹਾਂ ਇਹ ਜ਼ਰੂਰ ਹੈ ਜੀ, ਇਹ ਬਹੁਤ ਵੱਡਾ ਜਿਹੜਾ ਪੁਆਇੰਟ ਤੁਸੀਂ ਜਿਹੜਾ ਰੇਜ਼ ਕਰ ਰਹੇ ਹੋ, ਇਹ ਸਭ ਤੋਂ ਵੱਡਾ ਪੁਆਇੰਟ ਹੈ ਕਿ ਉਹਨਾਂ ਦੇ 4 ਸਾਲਾਂ ਦਾ ਜਿਹੜੇ ਇੰਨੇ ਸਾਲ ਉਹ ਜੇਲ੍ਹ ਦੇ ਵਿੱਚ ਲਾਏ, ਉਹ ਪੇ ਬੈਕ ਕੌਣ ਕਰੂਗਾ? ਹੇਠਲੀ ਅਦਾਲਤ, CBI, ਜਾਂ ਫਿਰ ਇਸ ਪਰਿਵਾਰ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਵਾਲਾ ਮੀਡੀਆ? ਉੱਥੇ ਜਵਾਬ ਦੇ ਕੌਣ ਆ? ਸਾਰੇ ਚੁੱਪ ਨੇ ਜੀ। ਥੈਂਕ ਯੂ ਬਲਤੇਜ ਪੰਨੂ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕੱਢਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।